H&M Oil, Ontario, Harjeet Singh Lathrow, Gurmੇਲ ਸਿੰਘ ਬਲਬੀਰ ਬਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਲਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਹਾਰਡਸ਼ਿਪ ਚੱਲ ਰਹੀ ਹੈ ਇਕਨੋਮਿਕ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਤੋਂ ਕੰਸੋਲੀਡੇਟ ਕਰਨਾ ਹੈ, ਕਾਲ ਕਰੋ ਨਿਰਮਲ ਮਾਨ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਪਈ ਓਕਲੈਂਡ ਦੀ ਆਪਾਂ ਪਹਿਲਾਂ ਖਬਰ ਸਾਂਝੀ ਕਰ ਲੈਂਦੇ, ਫਿਰ ਬਾਕੀ ਜੋ ਕੁਝ ਅਮਰੀਕਾ 'ਚ ਵਾਪਰਿਆ, ਕਿਉਂਕਿ ਆਪਣੇ ਬਹੁਤ ਸਾਰੇ ਭੈਣ ਭਰਾ ਰੀਟੇਲ ਬਿਜ਼ਨਸ 'ਚ ਆ, ਸਮਾਲ ਬਿਜ਼ਨਸ ਦੇ ਵਿੱਚ ਆ। ਕੈਲੀਫੋਰਨੀਆ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਛੋਟਾ ਬਿਜ਼ਨਸ ਕਰਨਾ, ਚਾਹੇ ਉਹ ਗਰੋਸਰੀ ਸਟੋਰ ਆ, ਤੁਹਾਡਾ ਲਿਕਰ ਸਟੋਰ ਆ, ਗੈਸ ਸਟੇਸ਼ਨ ਆ, ਰੈਸਟੋਰੈਂਟਸ ਆ, ਉਹ ਬਹੁਤ ਹਾਰਡ ਹੈਗਾ ਸਮਾਲ ਬਿਜ਼ਨਸ ਦੇ ਲਈ। ਪਿਛਲੇ ਵੀਕਐਂਡ ਦੇ ਦੌਰਾਨ ਓਕਲੈਂਡ ਜਿਹੜਾ ਬੜਾ ਮਸ਼ਹੂਰ ਸ਼ਹਿਰ ਬਣਿਆ ਹੋਇਆ ਹੈ ਕੁਛ ਸਾਲਾਂ ਤੋਂ, ਸੈਨ ਫਰਾਂਸਿਸਕੋ ਤੋਂ ਬਾਅਦ, ਉੱਥੇ ਇੱਕ 76 ਦਾ ਜਿਹੜਾ ਗੈਸ ਸਟੇਸ਼ਨ ਆ, ਉਹਦੇ ਤੇ ਤੜਕੇ ਸਵੇਰੇ 4:30 ਵਜੇ 100 ਦੇ ਕਰੀਬ ਜਿਹੜੇ ਲੁਟੇਰੇ ਆ ਉਹ ਵੜ ਗਏ ਤੇ ਉਹਨਾਂ ਨੇ ਕੁਛ ਮਿੰਟਾਂ ਦੇ ਵਿੱਚ ਸਾਰਾ ਸਮਾਨ ਉਹਦਾ ਜਿਹੜਾ ਲੁੱਟ ਲਿਆ। ਉਹਦਾ ਜਿਹੜਾ ਓਨਰ ਸੈਮ ਮਰਡੇਈ ਆ, ਉਹ ਜੈਮਨ ਤੋਂ ਮੂਵ ਹੋਇਆ ਸੀ ਤੇ ਉਹ ਕਹਿੰਦਾ ਵੀ 1 ਸਾਲ ਪਹਿਲਾਂ ਬੰਦ ਹੋਇਆ ਗੈਸ ਸਟੇਸ਼ਨ ਮੈਂ ਖਰੀਦਿਆ ਸੀ ਤੇ ਪੂਰਾ 1 ਸਾਲ ਮੈਨੂੰ ਉਹਨੂੰ ਗਰੋਸਰੀ ਭਰਨ ਦੇ ਵਿੱਚ, ਕਸਟਮਰ ਲਿਆਉਣ ਦੇ ਵਿੱਚ ਲੱਗ ਗਿਆ ਤੇ ਕੁਝ ਮਿੰਟਾਂ ਦੇ ਵਿੱਚ ਉਹਨੇ ਪੂਰੀ ਤਰ੍ਹਾਂ ਜਿਹੜਾ ਵੈਂਡਲਾਈਜ਼ ਕਰ ਦਿੱਤਾ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ 911 ਵੀ ਕਾਲਾਂ ਕੀਤੀਆਂ ਤੇ ਉਹ ਤੋਂ ਬਾਅਦ ਉਹਨਾਂ ਨੇ ਕੁਝ ਨਹੀਂ ਕੀਤਾ। ਕਹਿੰਦੇ ਜੀ ਅਸੀਂ ਤਾਂ ਨਹੀਂ ਆ ਸਕਦੇ, ਇੱਥੇ ਕੋਈ ਕਿਸੇ ਦੀ ਡੈਥ ਜਾਂ ਫੱਟੜ ਨਹੀਂ ਹੋਇਆ ਹੈਗਾ। ਕੁਛ ਮਿੰਟਾਂ ਬਾਅਦ ਜਦੋਂ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣੀ ਹੋਈ ਸ਼ੁਰੂ, ਫਿਰ ਉਹਨਾਂ ਨੇ ਕਿਹਾ ਵੀ ਕ੍ਰਾਈਮ 2 ਜਿਹੜਾ ਉਹਨਾਂ ਦੇ ਮੁਤਾਬਕ ਹੋਊਗਾ ਤੇ 9 ਘੰਟਿਆਂ ਬਾਅਦ ਇੱਕ ਪੁਲਿਸ ਵਾਲਾ ਪੁਲਿਸ ਰਿਪੋਰਟ ਲਿਖਾਣ ਆਇਆ। 25,000 ਤੋਂ ਵੱਧ ਦਾ ਜਿਹੜਾ ਕੈਸ਼ ਸੀਗਾ ਗੈਸ ਸਟੇਸ਼ਨ ਦੇ, ਜਿਹੜੇ ਉਹਨਾਂ ਦੇ ਕੈਸ਼ ਰਜਿਸਟਰ 'ਚ, ATM ਦੇ ਵਿੱਚ, ਉਹ ਸਾਰਾ ਕੁਝ ਲੁੱਟ ਕੇ ਲੈ ਗਿਆ। ਕੱਲੀ ਚੀਜ਼ ਉੱਥੇ ਛੱਡਿਆ ਜਿੱਦਾਂ ਇੱਕ ਚੀਜ਼ ਵੀ ਨਹੀਂ ਹੈਗੀ। ਤੇ ਹੁਣ ਇਹ ਅੱਜ ਦੀ ਡੇਟ ਦੇ ਵਿੱਚ ਪੂਰੀ ਨੈਸ਼ਨਲ ਨਿਊਜ਼ ਬਣੀ ਹੋਈ ਹੈਗੀ ਆ ਪੂਰੇ ਅਮਰੀਕਾ ਦੇ ਵਿੱਚ ਪਈ। ਜਿਹੜਾ ਮਾਲਕ ਆ ਸਟੋਰ ਦਾ, ਉਹ ਕਹਿੰਦਾ ਯਾਰ ਵੀ ਮੈਂ ਯੈਮਨ ਤੋਂ ਆਇਆ, 3rd ਵਰਲਡ ਕੰਟਰੀ ਆ, ਵੀ ਮੈਂ ਯੈਮਨ ਕੰਟਰੀ ਦੇ ਵਿੱਚ ਵੀ ਨਹੀਂ ਸੋਚ ਸਕਦਾ ਜੋ ਕੁਝ ਅਮਰੀਕਾ ਦੇ ਓਕਲੈਂਡ ਸ਼ਹਿਰ 'ਚ ਮੇਰੇ ਨਾਲ ਵਾਪਰਿਆ ਹੈਗਾ। ਸੋ ਬਹੁਤ ਮਾੜੀ ਗੱਲ ਆ। ਕੈਲੀਫੋਰਨੀਆ ਐਂਡ ਡਾਊਨ ਦਾ ਡਰੇਨ ਜਾ ਰਿਹਾ। ਆਈ ਡੋਨਟ ਨੋ ਜਿਹੜੇ ਕੈਲੀਫੋਰਨੀਆ ਦੇ ਜਿਹੜੇ ਪੋਲੀਟੀਸ਼ੀਅਨਸ ਆ ਉਹ ਇਸ ਟਾਈਮ ਕੀ ਸੋਚ ਰਹੇ ਹੈਗੇ, ਤੇ ਜਿਹੜੀ ਪੁਲਿਸ ਆ ਉਹ ਵੀ ਕਿਉਂ ਨਹੀਂ ਐਕਟ ਕਰ ਰਹੀ ਹੈਗੀ। ਇਹ ਇੱਕ ਬਹੁਤ ਵੱਡਾ ਕੁਐਸਚਨ ਆ। ਜੇ ਇਹ ਸਿਚੁਏਸ਼ਨ ਚੱਲਦੀ ਰਹੀ ਤਾਂ ਬੜਾ ਟਾਈਮ ਨਹੀਂ ਲੱਗਣਾ, ਜਿਹੜੇ ਜਿੰਨੇ ਵੀ ਸਮਾਲ ਬਿਜ਼ਨੈਸਸ ਆ ਉਹ ਬੰਦ ਹੋ ਜਾਊਗੇ। ਬਿਲਕੁਲ, ਬਹੁਤ ਹੀ ਜ਼ਿਆਦਾ ਹੈਰਾਨੀ ਵਾਲੀ ਗੱਲ ਆ। ਨੋ ਡਾਊਟ ਪੁਲਿਸ ਵਾਲੇ ਕਹਿੰਦੇ ਜੀ ਚਾਰਜ ਨਹੀਂ ਕਰਦੇ, ਪਰ ਭਾਈ ਇਹਨੂੰ ਫੜਨਾ ਤਾਂ ਜਿਹੜਾ ਉਹ ਚਾਹੀਦਾ, ਆਉਣਾ ਤਾਂ ਚਾਹੀਦਾ। ਮੈਂ ਉਹ ਪੜ੍ਹ ਰਿਹਾ ਸੀਗਾ ਟਰਾਂਸਕ੍ਰਿਪਟ ਦੇ ਵਿੱਚ, ਉਹ ਕਹਿ ਰਹੇ ਸੀਗੇ ਕਿਉਂਕਿ ਉੱਥੇ ਕੋਈ ਇਸ ਟਾਈਮ ਲੂਟਰ ਔਨ ਸੀਨ ਨਹੀਂ ਹੈਗਾ, ਸੋ ਸਾਡਾ ਆਉਣ ਦਾ ਕੋਈ ਮਤਲਬ ਨਹੀਂ। ਭਈ ਇਹਦਾ ਕੀ ਮਤਲਬ ਜਿਹੜਾ ਉਹ ਬਣਿਆ? ਅਸੀਂ ਟੈਕਸ ਕਾਹਦਾ ਦਿੰਦੇ ਹਾਂ ਇਹਨਾਂ ਲੋਕਾਂ ਨੂੰ? ਆਪਾਂ ਇਹ ਸਰਵਿਸਿਜ਼ ਦੇ ਲਈ ਕਾਹਦਾ ਟੈਕਸ ਦਿੰਦੇ ਹਾਂ? ਕੀ ਪੁਲਿਸ ਦੇ ਵਾਕਿਆ ਉਹਨਾਂ ਨੇ ਹੱਥ ਬੰਨੇ ਆ? ਅੰਦਰ ਖਾਤੇ ਕੀ ਇਸ ਵਿੱਚ ਚੱਲ ਰਿਹਾ ਆ, ਇਹ ਵੀ ਜਾਣਨ ਦੀ ਜਿਹੜੀ ਉਹ ਜ਼ਰੂਰਤ ਆ। ਹੁਣੇ FBI ਦਾ ਛਾਪਾ ਪੈ ਕੇ ਹਟਿਆ ਓਕਲੈਂਡ ਦੀ ਮੇਅਰ ਦੇ, ਜਿਹੜਾ ਉਹ ਘਰੇ ਨਾਲੇ ਇਹ ਨਹੀਂ ਆ ਵੀ ਕੋਈ 1-2 ਘਟਨਾਵਾਂ ਵਾਪਰ ਰਹੀਆਂ ਆ, ਕਿਤੇ ਕੋਈ ਵਾਪਰ ਰਹੀ ਆ। ਇਹ ਹੁਣ ਰੋਜ਼ਾਨਾ ਦਾ ਜਿਹੜਾ ਇਹ ਸਿਲਸਿਲਾ ਬਣ ਚੁੱਕਾ ਆ। ਓਕਲੈਂਡ ਨੂੰ ਤਾਂ ਇਹਨਾਂ ਨੇ ਟੋਟਲੀ ਫੇਲਡ ਜਿਹੜੀ ਸਿਟੀ ਆ ਉਹ ਬਣਾਉਣ ਵੱਲ ਨੂੰ ਜਿਹੜੇ ਉਹ ਕਦਮ ਵਧਾਏ ਹੋਏ ਆ। ਲੀਡਰਸ਼ਿਪ ਇਸ ਟਾਈਮ ਨਕੰਮੀ ਹੋਈ ਪਈ ਆ। ਪਤਾ ਨਹੀਂ ਕੈਲੀਫੋਰਨੀਆ ਦੀ ਲੀਡਰਸ਼ਿਪ ਕੀ ਸੋਚ ਰਹੀ ਆ, ਕੀ ਇਸ ਦੇ ਵਿੱਚ ਜਿਹੜਾ ਉਹ ਬਣਨ ਵਾਲਾ ਆ। 80 ਤੋਂ 100 ਜਾਣੇ ਆਉਣ ਤੁਹਾਡੇ ਸਟੋਰ ਦੇ ਵਿੱਚ, ਤੁਸੀਂ ਕੀ ਕਰ ਲਓਗੇ? ਜੇ ਅੱਗੋਂ ਕਿਸੇ ਨੇ ਕੋਈ ਗੋਲੀ ਚਲਾ ਦਿੰਦਾ ਜਾਂ ਜੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ, ਫਿਰ ਕਹਿਣਾ ਜੀ ਉਹ ਨਹੀਂ AB 553 ਦੇ, SB 553 ਦੇ ਤਹਿਤ ਇਹ ਹੁਣ ਤੁਸੀਂ ਇਹਨੂੰ ਬਸ ਪਰਚੀ 'ਚ ਲਿਖ ਕੇ ਰੱਖੋ ਤਾਂ ਜੋ ਅਗਲੇ ਨੂੰ ਪਤਾ ਲੱਗ ਜੇ ਵੀ ਹੁਣ ਅਸੀਂ ਅਗਲੀ ਵਾਰੀ ਕੀ ਕਰਨਾ ਆ। ਹਾਂ ਜੀ ਅਸੀਂ ਘਬਰਾ ਗਏ ਸੀਗੇ, ਉਹ ਹੋ ਗਿਆ ਸੀ, ਹੁਣ ਆਹ ਕੁਛ ਕਰਨ ਨੂੰ ਰਹਿ ਗਿਆ ਆ।
ਇੱਕ ਤਾਂ ਬੰਦੇ ਦੀ ਜਿਹੜੀ ਆ ਪੂਰੀ ਜ਼ਿੰਦਗੀ ਦੀ ਕਮਾਈ ਆ, ਉਹਦੀਆਂ ਅੱਖਾਂ ਦੇ ਮੂਹਰੇ ਲੁੱਟ ਕੇ ਲੈ ਗਏ। ਉਹ ਰੋਕ ਨਹੀਂ ਸਕਦਾ, ਉਹਦੇ ਹੱਥ ਬੰਨ੍ਹ ਲਏ। ਜਿਨ੍ਹਾਂ ਦੇ ਉੱਤੇ ਆਸਰਾ ਆ 911 ਕਾਲ ਕੀਤੀ, ਉਹ 9 ਘੰਟੇ ਬਾਅਦ ਪਹੁੰਚੇ ਆ। 9 ਘੰਟੇ ਬਾਅਦ ਕਰਨ ਕੀ ਆਏ ਆ ਉੱਥੇ? ਉਹ ਮਤਲਬ ਕਿ ਕਿੱਡੇ ਵੱਡੇ ਸਵਾਲ ਆ। ਇਹ ਹੋਰ ਕੋਈ ਇਲਾਕਾ ਨਹੀਂ ਹਰਜੋਤ ਸਿੰਘ ਜੀ, ਇਹ ਫਿਰ ਉਹੀ ਓਕਲੈਂਡ ਇੰਟਰਨੈਸ਼ਨਲ ਏਅਰਪੋਰਟ ਦੇ ਨਜ਼ਦੀਕ ਦੀ ਗੱਲ ਆ। ਸ਼ੁੱਕਰਵਾਰ ਤੜਕੇ 4:30 ਵਜੇ ਇਹ ਘਟਨਾ ਵਾਪਰਦੀ ਆ। ਓਕਲੈਂਡ ਏਅਰਪੋਰਟ ਦੇ ਨਜ਼ਦੀਕ ਜਦੋਂ ਤੁਸੀਂ ਜਾਂਦੇ ਆ ਨਾ, ਉੱਥੇ ਸਾਰੇ ਹੀ ਜਿਹੜੇ ਰੈਸਟੋਰੈਂਟਸ ਆ ਉਹ ਬੰਦ ਹੋਣ ਦੀ ਕਗਾਰ ਤੇ ਆ। ਕਈਆਂ ਨੇ ਤਾਂ ਬੰਦ ਕਰਕੇ ਉੱਥੋਂ ਚਲੇ ਗਏ ਆ, ਤੇ ਜਿਹੜਾ ਕੋਈ ਰਹਿ ਗਿਆ ਆ ਉਹਨਾਂ ਦੇ ਨਾਲ ਆਹ ਕੁਛ ਜਿਹੜਾ ਆ ਉਹ ਵਾਪਰ ਰਿਹਾ ਆ। ਕਹਿੰਦੇ ਆ ਵੀ ਅਸੀਂ ਜ਼ਿਆਦਾ ਜਿਹੜਾ ਇਹਨਾਂ ਨੂੰ ਮੁਜਰਮ ਸਾਬਤ ਕਰਕੇ ਜੇਲ੍ਹਾਂ 'ਚ ਨਹੀਂ ਰੱਖਣਾ ਚਾਹੁੰਦੇ। ਚਲੋ ਇਹ ਇੱਕ ਤੁਹਾਡੀ ਇਹ ਜਿਹੜੀ ਸੋਚ ਆ, ਪਰ ਉਹਦੇ ਬਾਵਜੂਦ ਬਣ ਕੀ ਰਿਹਾ? ਉਹਨਾਂ ਨੂੰ ਜੇਲ੍ਹਾਂ 'ਚ ਤੁਸੀਂ ਡੱਕ ਨਹੀਂ ਰਹੇ। ਚੋਰੀ ਉਹਨਾਂ ਦੀ ਜਿਹੜੀ ਉਹਨਾਂ ਦੇ ਦੁਆਰਾ ਕੀਤੀ ਜਾ ਰਹੀ ਆ, ਉਹ ਤੁਹਾਡੇ ਤੋਂ ਰੁਕ ਨਹੀਂ ਰਹੀ। ਕਰੂਗਾ ਕੀ? ਯਮਨ ਤੋਂ ਆਪਾਂ ਨੂੰ ਪਤਾ ਹੀ ਹੈ ਕਿ ਕਿੱਦਾਂ ਕਿੱਦਾਂ ਕਿਤੇ ਉਹ ਮੁਲਕ ਹੈਗਾ ਆ। ਆਪਾਂ ਜਿਹੜੇ ਮੁਲਕਾਂ ਤੋਂ ਆਏ ਆ, ਉੱਥੇ ਵੀ ਇਹ ਘਟਨਾ ਨਹੀਂ ਵਾਪਰਦੀਆਂ। ਉੱਥੇ ਵੀ ਇਹ ਸਾਰਾ ਕੁਛ ਨਹੀਂ ਜਿਹੜਾ ਇਹ ਹੁੰਦਾ, ਜਿਹੜਾ ਇਸ ਟਾਈਮ ਆਪਾਂ ਅਮਰੀਕਾ ਦੇ ਓਕਲੈਂਡ ਸ਼ਹਿਰ ਜਾਂ ਹੋਰ ਸ਼ਹਿਰਾਂ ਤੋਂ ਇੱਦਾਂ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਆ ਵੀ ਉਸ ਨੂੰ ਜਿਹੜਾ ਉਹ ਕਰਕੇ ਆ ਰਜਿਸਟਰ ਭੰਨ ਕੇ ਲੈ ਗਏ। $25,000 ਜਿੱਦਾਂ ਤੁਸੀਂ ਦੱਸਿਆ ਵੀ ਉਹ ਕੈਸ਼ ਆ, ਤੇ ਐ ਖਲਾਰਾ ਜਿਹੜਾ ਉਹ ਪਾ ਕੇ ਗਏ। ਕੋਈ ਵੀ ਜਿਹੜੀ ਚੀਜ਼ ਆ ਉਹਨਾਂ ਨੇ ਛੱਡੀ ਨਹੀਂ। ਮੈਂ ਉਹਦੀਆਂ ਵੀਡੀਓ ਜਿਹੜੀਆਂ CCTV ਦੀ ਫੁਟੇਜ ਆ ਹਰਜੋਤ ਸਿੰਘ ਜੀ, ਦੇਖ ਕੇ ਪਤਾ ਲੱਗਦਾ ਆ ਵੀ ਉਹਨਾਂ ਨੇ ਕੋਈ ਮੈਨੂੰ ਲੱਗਦਾ ਉੱਥੇ ਡੱਬਾ ਨਹੀਂ ਛੱਡਿਆ ਹੋਣਾ ਵੀ ਜਿਹਦੇ ਵਿੱਚੋਂ ਉਹਨਾਂ ਨੇ ਚੀਜ਼ ਨਾ ਚੱਕੀ ਹੋਵੇ, ਜਾਂ ਡੱਬੇ ਦੇ ਡੱਬਾ ਸਮੇਤ ਜਿਹੜਾ ਉਹ ਚੱਕ ਕੇ ਨਾ ਲੈ ਕੇ ਆਏ ਹੁਣ ਹੋਣ। ਇਹ ਰਾਜਕਰਮਵੀਰ ਸਿੰਘ ਜੀ, ਇਹ ਨਹੀਂ ਵੀ ਤੜਕੇ 4:30 ਵਜੇ ਜਿਹੜਾ ਉਹ ਗੈਸ ਸਟੇਸ਼ਨ ਬੰਦ ਸੀ। ਗੈਸ ਸਟੇਸ਼ਨ ਖੁੱਲਾ ਸੀ ਤੇ 2 ਕੈਸ਼ ਰਜਿਸਟਰ ਕੰਮ ਕਰਦੇ ਸੀ ਜਿਹੜੇ EMPLOYE। ਹੁਣ ਤੁਸੀਂ ਸੋਚੋ ਪਈ ਉਹ EMPLOYEES ਦੇ ਉੱਤੇ ਕਿੱਡਾ ਵੱਡਾ ਟਰਾਮਾ ਹੋਇਆ ਹੋਊਗਾ ਜਦ 100 ਜਾਣੇ ਅੰਦਰ ਵੜ ਜਾਣ ਕੋਈ ਤੇ ਕੰਮ ਕੱਲੀ ਕਰੋ। ਕੱਲੀ ਚੀਜ਼ ਕਰਨ, ਤੇ ਉਹ ਕਹਿੰਦੇ ਹੋਗੇ ਪਤਾ ਨਹੀਂ ਸਾਨੂੰ ਕਿਹੜੇ ਵੇਲੇ ਨਹੀਂ ਮਾਰ ਦੇਣਾ ਹੈਗਾ। ਬਿਲਕੁਲ ਬਿਲਕੁਲ। ਤੇ ਜੇ ਅੱਗੋਂ ਇਹ ਮਾਰ ਦਿੰਦੇ ਫਿਰ ਕਹਿਣਾ ਜੀ ਅਨਿਆਂ ਕਰਤਾ, ਹਾਂ ਉਹ ਚੋਰੀ ਤਾਂ ਕਰਨ ਆਏ ਸੀ ਵੀ ਸੋ ਇਹ ਜਿਹੜਾ ਇਸ ਤੋਂ ਪਹਿਲਾਂ ਵੀ ਉਸੇ ਸੇਮ ਏਰੀਏ 'ਚ ਇੱਕ ਟੈਕਸਸ ਦਾ ਅਟਾਰਨੀ ਆ, ਉਹਦਾ ਬੇਟਾ ਆਇਆ ਸੀ ਗੈਸ ਸਟੇਸ਼ਨ ਤੇ, ਭਰ ਰਿਹਾ ਸੀ ਗੈਸ, ਤੇ ਜਦੋਂ ਉਹਨੂੰ ਗਨ ਪੁਆਇੰਟ ਤੇ ਲੁੱਟ ਕੇ ਲੈ ਗਿਆ ਸੀ। ਉਹਨੂੰ $10,000 ਦਾ ਨਾਮ ਵੀ ਰੱਖਿਆ ਸੀ। ਇਨ ਐਂਡ ਆਊਟ ਸੇਮ ਲੋਕੇਸ਼ਨ ਤੇ ਬੰਦ ਹੋ ਗਿਆ। 에ਅਰਪੋਰਟ ਦੇ ਲੱਗ ਗਿਆ, ਓਕਲੈਂਡ 에ਅਰਪੋਰਟ ਦੇ ਲੱਗੇ। ਜਿਹੜੇ ਕਹਿੰਦੇ ਜੀ ਅਸੀਂ ਨਾਂ ਰੱਖਣਾ ਜੀ ਸੈਨ ਫਰਾਂਸਿਸਕੋ ਓਕਲੈਂਡ ਇੰਟਰਨੈਸ਼ਨਲ 에ਅਰਪੋਰਟ, ਨਾਂ ਰੱਖਣ ਨਾਲ ਕੀ ਹੋ ਜਾਣਾ? ਗੰਦ ਤੇ ਦੇਖੋ ਤੇ ਕਿੱਦਾਂ ਦਾ ਪਿਆ ਹੋਇਆ। 76 ਗੈਸ ਸਟੇਸ਼ਨ ਸੀਗਾ ਹਰਜੋਤ ਸਿੰਘ ਜੀ, ਉਹਦਾ ਇਹ ਸੀਗਾ ਮਾਰਚ ਮਹੀਨੇ 'ਚ ਅਜੇ ਇਨ ਐਂਡ ਆਊਟ ਉੱਥੇ ਬੰਦ ਹੋ ਕੇ ਹਟਿਆ ਆ। ਉਹਨਾਂ ਨੇ ਜਿਹੜੀ ਉੱਥੇ ਬੈਠ ਕੇ ਕਰਨ ਵਾਲੀ ਆ ਖਾਣ ਪੀਣ ਵਾਲੀ, ਉਹ ਟੋਟਲੀ ਉਹਨਾਂ ਨੇ ਪਹਿਲੋਂ ਬੰਦ ਜਿਹੜੀ ਉਹ ਕੀਤੀ ਸੀ, ਕਿਉਂਕਿ ਜਿਹੜਾ ਵੀ ਆਉਂਦਾ ਸੀ ਉਹਨਾਂ ਦੀ ਸ਼ੀਸ਼ੇ ਟੁੱਟਦੇ ਸੀਗੇ ਤੇ ਆ ਕੇ ਸਾਰਾ ਕੁਝ ਜਿਹੜਾ ਹੋਇਆ ਸੀ। ਸੋ ਇਹ ਓਕਲੈਂਡ ਦੀ ਮੰਦਭਾਗੀ ਜਿਹੜੀ ਘਟਨਾ ਆ ਆਪਣੇ ਸਾਹਮਣੇ ਆ ਵੀ 80 ਤੋਂ 100 ਲੁਟੇਰੇ ਆਉਂਦੇ ਨੇ, ਗੈਸ ਸਟੇਸ਼ਨ ਨੂੰ ਪੂਰੀ ਤਰ੍ਹਾਂ ਲੁੱਟ ਕੇ ਲੈ ਜਾਂਦੇ ਨੇ, ਤੇ ਫਿਰ 9 ਘੰਟੇ ਬਾਅਦ ਪੁਲਿਸ ਪਹੁੰਚਦੀ ਆ। ਤੇ ਉਹ ਕਹਿੰਦੇ ਆ ਉਹ ਵੀ ਤਾਂ ਪਹੁੰਚਦੀ ਆ ਕਿਉਂਕਿ ਵੀਡੀਓ ਜਿਹੜੀ ਉਹ ਵਾਇਰਲ ਹੁੰਦੀ ਆ, ਤੇ ਉਹ ਕਹਿੰਦੇ ਵੀ ਕਿਉਂਕਿ ਮੌਕੇ ਦੇ ਉੱਤੇ ਇਸ ਟਾਈਮ ਕੋਈ ਕ੍ਰਿਮੀਨਲ ਮੌਜੂਦ ਨਹੀਂ, ਇਸ ਲਈ ਸਾਨੂੰ ਉੱਥੇ ਆਉਣ ਦੀ ਜ਼ਰੂਰਤ ਨਹੀਂ ਆ। ਵੋਟਾਂ ਆ ਰਹੀਆਂ ਆ ਭਾਈ, ਤੇ ਨਾਲੇ ਇਹਨਾਂ ਸਾਰਿਆਂ ਨੇ ਆਉਣਾ ਤੁਹਾਡੇ ਕੋਲ ਵੀ ਅਸੀਂ ਸੇਫ ਬਣਾਵਾਂਗੇ। ਵੱਡੇ ਦਮਗੱਜੇ ਮਾਰਨੇ ਉਹਨਾਂ ਨੇ ਵੀ ਅਸੀਂ ਇੱਦਾਂ ਕਰ ਦਾਂਗੇ ਉੱਦਾਂ ਕਰ ਦਾਂਗੇ, ਪਰ ਸੋਲਿਊਸ਼ਨ ਪਤਾ ਨਹੀਂ ਕਿਸੇ ਦੇ ਕੋਲ ਹੈ ਜਾਂ ਨਹੀਂ ਹੈਗਾ। ਸੋਲਿਊਸ਼ਨ ਇਹ ਆ ਵੀ ਵੀ ਹੈਵ ਟੂ ਬੀ ਹਾਰਡ ਔਨ ਕ੍ਰਾਈਮ। ਇਹਦੇ ਵਿੱਚ ਹੋਰ ਕੋਈ ਦੋ ਰਾਵਾਂ ਇਸ ਦੇ ਵਿੱਚ ਨਹੀਂ ਰਹਿ ਗਈਆਂ। ਅਜੇ 2-4 ਦਿਨ ਪਹਿਲਾਂ 2 ਵੀਕ ਪਹਿਲਾਂ ਹੀ ਜਿਹੜੇ ਗਵਰਨਰ ਨੇ ਨਿਊਸਮ, ਉਹ ਪੱਟ ਨੂੰ ਥਾਪੀਆਂ ਮਾਰਦੇ ਫਿਰਦੇ ਸੀ। ਦੇਖੋ ਜੀ, ਮੈਂ 100 ਤੋਂ ਵੱਧ CHP ਦੇ ਹੋਰ ਅਫਸਰ ਜਿਹੜੇ ਉਹ ਲਾਏ ਆ ਤਾਂ ਜੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਰੁਕਣ, ਤੇ ਕਹਿੰਦੇ ਵੀ ਉਹਦੇ ਨਾਲ ਕ੍ਰਾਈਮ ਜਿਹੜਾ ਉਹ ਘਟਿਆ ਆ। ਪਰ ਇਦਾਂ ਦੀਆਂ ਘਟਨਾਵਾਂ ਉਹਨਾਂ ਸਾਰੇ ਬਿਆਨਾਂ ਨੂੰ, ਉਹਨਾਂ ਦੀਆਂ ਸਾਰੀਆਂ ਗੱਲਾਂ ਦੇ ਉੱਤੇ ਫੇਰ ਸਵਾਲ ਖੜੇ ਕਰ ਦਿੰਦੀਆਂ ਨੇ। ਸੋ ਬਿਲਕੁਲ ਸਾਡੀ ਖਬਰ ਸਾਂਝੀ ਕਰਨ ਦਾ ਮਕਸਦ ਵੀ ਇਹ ਸੀ, ਜਿੰਨੇ ਵੀ ਸਾਡੇ ਸਰੋਤੇ ਆ ਜਿਨ੍ਹਾਂ ਦੇ ਬਿਜ਼ਨੈਸਸ ਹੈਗੇ ਭਾਈ, ਆਪਣੇ EMPLOYEES ਨੂੰ ਟ੍ਰੇਨ ਕਰਕੇ ਰੱਖੋ। ਕੋਈ ਮੋਰਿਓਂ ਲੜਾਈ ਝਗੜਾ ਨਾ ਕਰਨ, ਕਿਉਂਕਿ ਇਦਾਂ ਦੇ ਜਿਹੜੇ ਬੇਵਕੂਫ ਆ ਕਿਸੇ ਨੂੰ ਮਾਰਨ ਲਈ 1 ਮਿੰਟ ਨਹੀਂ ਲਾਉਂਦੇ। ਤੇ ਜਿਹੜੀ ਸਿਚੁਏਸ਼ਨ ਕੈਲੀਫੋਰਨੀਆ 'ਚ ਚੱਲਦੀ ਰਹੀ ਆ, ਇਹ ਹੁਣ ਤੁਹਾਡੇ ਘਰਾਂ 'ਚ ਵੀ ਆਊਗੇ ਕਿੱਦਾਂ। ਸੋ ਸਾਰਿਆਂ ਨੂੰ ਟ੍ਰੇਨਿੰਗ ਲੈਣੀ ਚਾਹੀਦੀ ਹੈ ਤੇ ਹਥਿਆਰ ਘਰਾਂ 'ਚ ਰੱਖਣੇ ਚਾਹੀਦੇ ਹੈਗੇ ਆ, ਜਿਹੜਾ ਤੁਹਾਡਾ ਹੱਕ ਬਿਲਕੁਲ ਜੀ, ਹੈਗਾ। ਲਾ ਅਬਾਈਡਿੰਗ ਸਿਟੀਜ਼ਨ ਆ ਤੁਸੀਂ, ਉਹ ਕਰਨਾ ਆ। ਇਹ ਨਹੀਂ ਵੀ ਧੱਕੇ ਨਾਲ ਕਿਸੇ ਨੂੰ ਡਰਾਉਣਾ ਨਹੀਂ। ਹਾਂ, ਤੁਹਾਡੀ ਆਪਣੀ ਤੇ ਆਪਣੇ ਪਰਿਵਾਰ ਦੀ ਸੇਫਟੀ ਨੰਬਰ 1 ਆ। ਉਹਦੇ ਲਈ ਤੁਹਾਨੂੰ ਜਿਹੜਾ ਵੀ ਕਦਮ ਚੱਕਣਾ ਪਵੇ ਉਹ ਤੁਸੀਂ ਚੁੱਕੋ। ਡਰਨ ਦੀ ਲੋੜ ਨਹੀਂ। ਹਊਆ ਬਣਾ ਦਿੰਦੇ ਆ ਹਥਿਆਰਾਂ ਨੂੰ ਜਿਹੜਾ ਉਹ ਲੈ ਕੇ। ਆਪਾਂ ਨੂੰ ਇਹ ਪਤਾ ਵੀ ਪੰਜਾਬ 'ਚ ਵੀ ਇਦਾਂ ਹੀ ਕਰਦੇ ਸੀ, ਇੱਥੇ ਵੀ ਇਹੀ
ਹਊਆ ਜਿਹਾ ਜਿਹੜਾ ਬਣਾ ਦਿੰਦੇ ਆ। ਪਰ ਸਿੱਖਾਂ ਦਾ ਤੇ ਹਥਿਆਰਾਂ ਦਾ ਗੂੜਾ ਸੰਬੰਧ ਆ। ਗੁਰੂ ਸਾਹਿਬਾਨ ਨੇ ਜਿਹੜੇ ਉਹ ਬਖਸ਼ੇ ਹੋਏ ਆ, ਇਸ ਨੂੰ ਚਲਾਉਣਾ, ਇਸ ਨੂੰ ਵਰਤਣਾ ਤੇ ਆਪਣੀ ਸੇਫਟੀ, ਆਪਣੇ ਪਰਿਵਾਰ ਦੀ ਸੇਫਟੀ ਦੇ ਲਈ ਜਿਹੜਾ ਉਹ ਯੂਜ਼ ਕਰਨਾ, ਉਹ 'ਚ ਕੋਈ ਮਾੜੀ ਚੀਜ਼ ਨਹੀਂ ਆ। ਦੇਖੋ ਗੁਰੂ ਸਾਹਿਬ ਨੇ ਕਿਹਾ ਵੀ ਜ਼ੁਲਮ ਕਰਨਾ ਤੇ ਜ਼ੁਲਮ ਸਹਿਣਾ ਜਿਹੜਾ ਉਹ ਪਾਪ ਆ। ਸੋ ਇਹ ਜ਼ੁਲਮ ਸਹਿਣ ਵਾਲੀ ਗੱਲ ਹੁੰਦੀ ਆ। ਜੇ ਕੋਈ ਤੁਹਾਡੇ ਨਾਲ ਜਿਹੜਾ ਉਦੋਂ ਇਹ ਧੱਕਾ ਕਰਨ ਲੱਗ ਜੇ ਜਾਂ ਤੁਹਾਡੇ ਸਾਹਮਣੇ ਜਿਹੜਾ ਉਹ ਇਦਾਂ ਧੱਕਾ ਜਿਹੜਾ ਹੋਣ ਲੱਗ ਜੇ, ਸੋ ਆਪਾਂ ਨੂੰ ਉਸ ਦੇ ਲਈ ਜਿਹੜੇ ਕਦਮ ਆ ਉਹ ਜ਼ਰੂਰ ਚੁੱਕਣੇ ਚਾਹੀਦੇ ਨੇ। ਤੇ ਭਾਈ ਟ੍ਰੇਨਿੰਗਸ ਲਓ, ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਦੀ ਸੇਫਟੀ ਨੰਬਰ 1 ਆ। ਕਮਾਈਆਂ ਜਿਹੜੀਆਂ ਉਹ ਚੱਲਦੀਆਂ ਰਹਿਣੀਆਂ ਨਾਲ ਦੇ ਨਾਲ, ਪਰ ਇਹ ਸੂਤ ਵੀ ਨਹੀਂ ਆਉਣੀ ਦੇਰ ਤੱਕ, ਜਿੰਨੀ ਦੇਰ ਤੱਕ ਗਾਂ ਜਿਹੜਾ ਹੁੰਦਾ। ਫਿਰ ਡੰਡੇ ਵਾਲੇ ਯਾਦ ਆਉਂਦੇ ਆ ਨਾ, ਜਦੋਂ ਡੰਡੇ ਨਾਲ ਕੁੱਟਿਆ ਸੀਗਾ ਚੋਰ ਨੂੰ, ਤੇ ਫਿਰ ਕਿੱਦਾਂ ਲੋਕਾਂ ਦੇ ਵਿੱਚ ਵਾਹਵਾ ਹੋਈ ਸੀ ਨਾ। ਉਹ ਇਸੇ ਕਰਕੇ ਲੋਕ ਦੁਖੀ ਆਏ ਪਏ ਆ, ਇਹਨਾਂ ਲਟੇਰਿਆਂ ਤੋਂ, ਇਹਨਾਂ ਚੋਰਾਂ ਤੋਂ ਦੁਖੀ ਆਏ ਪਏ ਆ। ਫਿਰ ਉਹ ਕਹਿੰਦੇ ਆ ਵੀ ਕੋਈ ਐਕਸ਼ਨ ਹੋਵੇ। ਅਸੀਂ ਨਹੀਂ ਚਾਹੁੰਦੇ ਵੀ ਭਾਈ ਨਾ ਕੋਈ ਜਾਨ ਕਿਸੇ ਦੀ ਲਵੇ ਤੇ ਕਿਸੇ ਦੀ ਜਾਨ ਜਿਹੜੀ ਉਹ ਜਾਵੇ, ਪਰ ਕੀ ਕਰੀਏ, ਇਹ ਬਹੁਤ ਜ਼ਿਆਦਾ ਜਿਹੜਾ ਹਾਲਾਤ ਆ, ਸਿਰ ਤੋਂ ਪਾਣੀ ਜਿਹੜਾ ਉਹ ਲੰਘਦਾ ਜਾ ਰਿਹਾ ਆ ਜੀ। ਅਗਲੀ ਖਬਰ ਪਰ ਚਲੀਏ ਰਾਜਕੁਮਾਰ ਸਿੰਘ ਜੀ, ਜਿਹੜੀ ਟੈਕਸਸ ਤੋਂ ਆ ਰਹੀ ਆ। ਮੈਟਾਗੋਡਾ ਟੈਕਸਸ ਦੇ ਵਿੱਚ ਹਰੀਕੇਨ ਬੈਰਲ ਜੋ ਆ ਉਹ ਉਸਨੇ ਹਿੱਟ ਕੀਤਾ ਅੱਜ ਸਵੇਰੇ। 70 ਤੋਂ ਲੈ ਕੇ 90 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਰਹੀਆਂ ਸੀਗੀਆਂ। ਲਾਈਫ ਥ੍ਰੈਟਨਿੰਗ ਸਟਾਰਮ ਸਰਜ ਸੀਗੀ। 2 ਲੋਕਾਂ ਦੀ ਆਲਰੇਡੀ ਮੌਤ ਹੋ ਚੁੱਕੀ ਹੈਗੀ ਆ ਤੇ 2 ਮਿਲੀਅਨ ਲੋਕ ਇਸ ਟਾਈਮ ਬਿਜਲੀ ਤੋਂ ਬਿਨਾਂ ਹੈਗੇ ਆ ਉਸ ਏਰੀਏ ਦੇ ਵਿੱਚ। ਹਾਲਾਂਕਿ ਜਿਹੜਾ ਹਰੀਕੇਨ ਬੈਰਲ ਆ ਉਸ ਨੂੰ ਟ੍ਰੋਪਿਕ ਸਟਾਰਮ ਡਾਊਨਗ੍ਰੇਡ ਕਰ ਦਿੱਤਾ ਗਿਆ ਆ। ਪਰ ਇਸ ਨੇ ਬਹੁਤ ਜ਼ਿਆਦਾ ਜਿਹੜੀ ਆ ਤਬਾਹੀ ਮਚਾਈ ਹੋਈ ਹੈਗੀ ਆ। ਖਾਸ ਕਰਕੇ ਕਿਸੇ ਨੇ ਕੰਮ ਤੇ ਜਾਣਾ ਆਣਾ, ਤੇ ਲੋਕਾਂ ਦੀਆਂ ਜਿਹੜੀਆਂ ਰੂਫ ਆ ਉਹ ਵੀ ਉੱਡ ਗਈਆਂ। ਬਹੁਤ ਸਾਰੇ ਗੈਸ ਸਟੇਸ਼ਨਾਂ ਦੀਆਂ ਜਿਹੜੀਆਂ ਕੈਨਪੀਜ਼ ਆ ਉਹ ਉੱਡ ਗਈਆਂ ਹੈਗੀਆਂ। 10 ਇੰਚ ਤੱਕ ਜਿਹੜਾ ਮੀਂਹ ਪੈ ਰਿਹਾ ਹੈਗਾ, ਜਿਹਦੇ ਨਾਲ ਫਲੈਸ਼ ਫਲੱਡਿੰਗ ਹੋ ਸਕਦੀ ਹੈਗੀ ਆ। ਹੈਰਿਸ ਕਾਉਂਟੀ ਤੁਹਾਨੂੰ ਯਾਦ ਹੋਊਗਾ ਸਰੋਤਿਆਂ ਨੂੰ ਸਾਰਿਆਂ ਨੂੰ, ਜਿੱਥੋਂ ਸਾਡੇ ਜਿਹੜੇ ਸ਼ੈਰਿਫ ਸੰਦੀਪ ਧਾਲੀਵਾਲ ਸੀਗੇ, ਜਿਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇੱਕ ਟਾਈਮ ਦੇ ਉੱਤੇ। ਉਦੋਂ ਵੀ ਬਹੁਤ ਉੱਥੇ ਜਿਹੜਾ ਆ ਫਲੱਡ ਆਏ ਸੀ, ਜਦੋਂ 40 ਦੇ ਕਰੀਬ ਪੰਜਾਬੀਆਂ ਨੇ ਟਰੱਕ ਜਿਹੜੇ ਫੂਡ ਦੇ ਭਰ ਕੇ ਭੇਜੇ ਸੀਗੇ। ਸੇਮ ਏਰੀਏ ਦੇ ਵਿੱਚ ਇਹ ਹੋ ਰਿਹਾ। ਹੈਰਿਸ ਕਾਉਂਟੀ ਦੇ ਸ਼ੈਰਿਫ ਐਡ ਗੋਨਜ਼ਾਲਸ ਨੇ ਟਵਿੱਟਰ ਦੇ ਉੱਤੇ ਲਿਖਿਆ ਵੀ ਘਰਾਂ ਦੇ ਉੱਤੇ ਜਿਹੜੇ ਟਰੀ ਆ ਉਹ ਡਿੱਗ ਰਹੇ ਹੈਗੇ ਆ, ਤੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ, ਮਾਲੀ ਨੁਕਸਾਨ, ਉਹ ਬਹੁਤ ਜ਼ਿਆਦਾ ਹੋ ਰਿਹਾ ਹੈ ਜੀ। ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਫਰਾਂਸ ਤੋਂ, ਜਿੱਥੇ ਪਹਿਲੇ ਗੇੜ ਦੇ ਵਿੱਚ ਜਿੱਥੇ ਰਾਈਟ ਵਿੰਗ ਜਿਹੜੇ ਉਹ ਲੀਡ ਕਰ ਰਹੇ ਸੀਗੇ, ਉਹਦੀਆਂ ਇਲੈਕਸ਼ਨਸ ਦੇ ਵਿੱਚ ਟੋਟਲੀ ਕਿਸੇ ਨੂੰ ਵੀ ਕਹਿੰਦੇ ਆ ਬਹੁਮਤ ਨਹੀਂ ਮਿਲੀ ਹੈਗੀ। ਲੈਫਟ, ਸੈਂਟਰ ਤੇ ਰਾਈਟ, ਤਿੰਨਾਂ ਨੂੰ ਇੱਕ ਹਿਸਾਬ ਦੇ ਨਾਲ ਕਹਿੰਦੇ ਬਰਾਬਰ ਦੀਆਂ ਵੋਟਾਂ ਜਿਹੜੀਆਂ ਉਹ ਪੈ ਰਹੀਆਂ ਆ। ਉਧਰ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਂ, ਉਹਨਾਂ ਨੇ ਜਿਹੜੇ ਮੁਲਕ ਦਾ ਪ੍ਰਾਈਮ ਮਿਨਿਸਟਰ ਆ ਉਸ ਦੇ ਅਸਤੀਫੇ ਨੂੰ ਨਾਮਨਜ਼ੂਰ ਕਰਦੇ ਹੋਏ ਕਿਹਾ ਵੀ ਤੁਸੀਂ ਇਸ ਟਾਈਮ ਜੋ ਸਰਕਾਰ ਆ ਉਸ ਦੇ ਟੈਂਪਰੇਰੀ ਹੈੱਡ ਦੇ ਤੌਰ ਦੇ ਉੱਤੇ ਕਾਰਜ ਕਰੀ ਚੱਲੋ। ਸਰਕਾਰ ਕਹਿੰਦੇ ਇਸ ਟਾਈਮ ਲਿੰਬੋ ਦੇ ਵਿੱਚ ਚੱਲ ਰਹੀ ਆ। ਉੱਥੇ ਨਤੀਜਿਆਂ ਨੇ ਬਹੁਤ ਹੀ ਜ਼ਿਆਦਾ ਹਫੜਾ ਦਫੜੀ ਆ ਮਚਾਈ ਆ। 3 ਹਫ਼ਤਿਆਂ ਨੂੰ ਉੱਥੇ ਸਮਰ ਓਲੰਪਿਕਸ, ਪੈਰਿਸ ਓਲੰਪਿਕਸ ਜਿਹੜੀਆਂ ਆ ਉਹ ਸ਼ੁਰੂ ਹੋਣ ਜਾ ਰਹੀਆਂ ਆ। ਦੁਨੀਆ ਭਰ ਦੀ ਜਿਹੜੀ ਅੱਖ ਆ ਉਹ ਫਰਾਂਸ ਦੇ ਉੱਤੇ ਰਹਿਣ ਵਾਲੀ ਆ। ਮੈਕਰੋਨ ਨੇ ਜਿਹੜਾ ਡਿਸੀਜਨ ਲਿਆ ਸੀ, ਫੈਸਲਾ ਲਿਆ ਸੀਗਾ ਅਚਨਚੇਤੇ ਸਨੈਪ ਇਲੈਕਸ਼ਨ ਕਰਾਉਣ ਦਾ, ਜਿਹਦੇ ਵਿੱਚ ਉਹ ਕਹਿੰਦੇ ਸੀਗੇ ਵੀ ਮੂਵਮੈਂਟ ਆਫ ਕਲੈਰੀਫਿਕੇਸ਼ਨ, ਵੀ ਸਪਸ਼ਟਤਾ ਦਾ ਜਿਹੜਾ ਇੱਕ ਛਣ ਆ ਉਹ ਸਾਡੇ ਸਾਹਮਣੇ ਜਿਹੜਾ ਆਊਗਾ। ਪਰ ਕਹਿੰਦੇ ਜਿਹੜੇ ਇਸ ਦੇ ਨਤੀਜੇ ਬਿਲਕੁਲ ਹੀ ਉਸ ਤੋਂ ਉਲਟ ਜਿਹੜੇ ਉਹ ਆਏ ਆ। ਓਲੰਪਿਕਸ ਤੋਂ 3 ਵੀਕ ਪਹਿਲਾਂ ਫਰਾਂਸ ਦੇ ਕੋਲ ਕੋਈ ਵੀ ਮੈਜੋਰਟੀ ਵਾਲੀ ਜਿਹੜੀ ਸੱਤਾ ਧਿਰ ਜਿਹੜੀ ਆ ਉਹ ਨਹੀਂ ਰਹੀ ਹੈਗੀ। ਪ੍ਰਾਈਮ ਮਿਨਿਸਟਰ ਗੈਬਰੀਅਲ ਅਟਲ, ਉਹਨਾਂ ਨੇ ਕਹਿੰਦੇ ਵੀ ਹੁਣ ਕਿਹਾ ਵੀ ਉਹ ਹੁਣ ਆਫਿਸ ਦੇ ਵਿੱਚ ਰਹਿਣਗੇ, ਪਰ ਉਹਨਾਂ ਨੇ ਆਪਣਾ ਰੈਜ਼ਿਗਨੇਸ਼ਨ ਆ ਆਲਰੇਡੀ ਭੇਜ ਦਿੱਤਾ ਸੀ, ਜਿਸ ਨੂੰ ਨਾਮਨਜ਼ੂਰ ਜਿਹੜਾ ਉਹ ਕੀਤਾ ਸੀਗਾ। ਸੋ ਕਹਿੰਦੇ ਵੀ ਜਿਹੜੇ ਨਵੇਂ ਇਲੈਕਟਿਡ ਤੇ ਰਿਟਰਨਿੰਗ ਲਾਅ ਮੇਕਰਸ ਆ, ਉੱਥੋਂ ਦੀ ਜਿਹੜੀ ਨੈਸ਼ਨਲ ਅਸੈਂਬਲੀ ਆ ਉਸ ਦੇ ਵਿੱਚ ਜਲਦ ਤੋਂ ਜਲਦ ਪਹੁੰਚਣਗੇ ਤੇ ਆਪਸ ਦੇ ਵਿੱਚ ਕੋਈ ਸਮਝੌਤਾ ਮਿਲਣ ਦੀ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨਗੇ। ਮੈਕਰੋਂ ਖੁਦ ਇੱਥੇ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਆ ਰਹੇ ਨੇ ਨਾਟੋ ਦੀ ਇੱਕ ਸਮਿਟ ਦੇ ਲਈ। ਹੁਣ ਕਹਿੰਦੇ ਵੀ ਫਰਾਂਸ ਵਾਲਿਆਂ ਨੇ ਭਾਵੇਂ ਰਾਈਟ ਵਿੰਗ ਵਾਲੀ ਜਿਹੜੀ ਲਪੈਨ ਆ ਉਸ ਨੂੰ ਬਹੁਮਤ ਨਹੀਂ ਦਿੱਤੀ, ਪਰ ਹੁਣ ਕਹਿੰਦੇ ਵੀ ਉੱਥੇ ਕਿਉਂਕਿ ਸੈਂਟਰਿਸਟ ਤੇ ਜਿਹੜੇ ਲੈਫਟ ਵਾਲੇ ਆ
ਉਹਨਾਂ ਦੇ ਆਪਸ ਦੇ ਵਿੱਚ ਸਮਝੌਤਾ ਹੋਣ ਦੇ ਬਹੁਤੇ ਚਾਂਸ ਨੇ, ਤੇ ਉਹਦੇ ਵਿੱਚ ਜਿਹੜੇ ਫਾਰ ਲੈਫਟ ਵਾਲੇ ਆ ਹੁਣ ਕਹਿ ਰਹੇ ਆ ਵੀ ਸਾਨੂੰ ਜਿਹੜੀ ਸੱਤਾ ਆ ਉਹ ਜਿਹੜੀ ਉਹ ਦਿੱਤੀ ਜਾਵੇ। 577 ਦੀ ਜਿਹੜੀ ਨੈਸ਼ਨਲ ਅਸੈਂਬਲੀ ਆ, ਉਹਦੇ ਵਿੱਚ 299 ਸੀਟਾਂ ਜਿਹੜੀਆਂ ਉਹ ਚਾਹੀਦੀਆਂ ਹੁੰਦੀਆਂ ਆ, ਪਰ ਕਹਿੰਦੇ ਆ ਵੀ ਕਿਸੇ ਨੂੰ ਵੀ ਉਹ ਸੀਟਾਂ ਤੱਕ ਜਿਹੜੇ ਉਹ ਨਹੀਂ ਪਹੁੰਚ ਸਕੇ। ਜਿੰਨੇ ਨਤੀਜੇ ਆਏ ਆ ਹੁਣ ਤੱਕ 180 ਸੀਟਾਂ ਉੱਥੋਂ ਦੀਆਂ ਨਿਊ ਪੋਪੂਲਰ ਫਰੰਟ ਜਿਹੜੀ ਲੈਫਟਿਸਟ ਕੋਲੀਸ਼ਨ ਆ ਉਹਦੇ ਕੋਲ ਗਈ ਆ, ਉਹ ਪਹਿਲੇ ਨੰਬਰ ਤੇ ਆ। ਦੂਜੇ ਨੰਬਰ ਤੇ ਮੈਕਰੋਨ ਹੋਣਾ ਦੀ ਜਿਹੜੀ ਸੈਂਟਰਿਸਟ ਅਲਾਇੰਸ ਆ ਉਹਨੂੰ 160 ਤੋਂ ਵੱਧ ਸੀਟਾਂ ਜਿਹੜੀਆਂ ਆਈਆਂ ਆ, ਤੇ ਤੀਜੇ ਨੰਬਰ ਤੇ ਮਰੀਨ ਲੈਪੈਨ ਦੀ ਜਿਹੜੀ ਫਾਰ ਰਾਈਟ ਨੈਸ਼ਨਲ ਰੈਲੀ ਆ, ਉਸ ਨੂੰ 140 ਸੀਟਾਂ ਜਿਹੜੀਆਂ ਉਹ ਮਿਲੀਆਂ ਹੈਗੀਆਂ। ਪਿਛਲੇ ਸਾਲ ਲੈਪੈਨ ਹੋਣਾ ਨੂੰ 99 ਸੀਟਾਂ ਜਿਹੜੀਆਂ ਉਹ ਮਿਲੀਆਂ ਸੀਗੀਆਂ। ਸੋ ਇੱਥੇ ਬਿਲਕੁਲ ਗੁੰਝਲਦਾਰ ਸਿਚੁਏਸ਼ਨ ਫਰਾਂਸ ਦੇ ਵਿੱਚ ਬਣ ਚੁੱਕੀ ਆ। ਜੀ ਇਹਨਾਂ ਨਤੀਜਿਆਂ ਦਾ ਯੂਰਪ ਦੇ ਉੱਤੇ ਕੀ ਅਸਰ ਪਊਗਾ, ਇਹ ਵੀ ਕਹਿੰਦੇ ਦੇਖਣ ਵਾਲਾ ਰਹੇਗਾ। ਕਹਿੰਦੇ ਵੀ ਮੈਕਰੋਨ ਦੇ ਲਈ ਫਿਰ ਵੀ ਬੈਟਰ ਦੈਨ ਐਕਸਪੈਕਟਡ ਰਿਹਾ ਹੈਗਾ। ਉਹਦੀ ਪੋਜੀਸ਼ਨ ਬੜੀ ਮਾੜੀ ਸੀਗੀ, ਟੂ ਕੰਪਲੈਕਸ ਉਹਦੇ ਲਈ ਇਸ ਵੇਲੇ ਸਿਚੁਏਸ਼ਨ ਆ। ਜਿਹੜੇ ਜਰਨਲਿਸਟ ਆ ਉਹ ਕਹਿ ਰਹੇ ਹੈਗੇ ਆ ਵੀ ਜਿਹੜੀ ਸਿਚੁਏਸ਼ਨ ਆ ਕੀ ਬਣਦੀ ਹੈਗੀ ਆ, ਹੁਣ ਦੇਖਦੇ ਆ। ਯੂਰਪ ਦੇ ਵਿੱਚ ਵੀ ਬਹੁਤ ਕੁਝ ਚੇਂਜ ਹੋ ਰਿਹਾ। ਇੰਗਲੈਂਡ 'ਚ ਜਿਹੜੀ ਆ ਟੋਟਲੀ ਜਿਹੜੀ ਆ ਲੈਫਟ ਦੀ ਸਰਕਾਰ ਆਈ ਆ, ਸੋਸ਼ਲਿਸਟ ਆਪਾਂ ਕਹਿ ਸਕਦੇ ਹੈਗੇ ਆ, ਪਰ ਇੱਥੇ ਸੀ ਵੀ ਫਾਰ ਰਾਈਟ ਸਰਕਾਰ ਜਿਹੜੀ ਆ ਉਹ ਆਊਗੀ। ਤੁਸੀਂ ਗੱਲ ਕਰ ਰਹੇ ਸੀ ਆਪਣੇ ਨੈਟੋ ਦੀ ਮੀਟਿੰਗ ਚੱਲ ਰਹੀ ਹੈਗੀ ਆ, ਪ੍ਰੈਜ਼ੀਡੈਂਟ ਬਾਈਡਨ ਹੋਣੀ ਨੈਟੋ ਮੁਲਕਾਂ ਦੇ ਹੈਡ ਸੱਦੇ ਹੋਏ ਆ, ਤੇ ਦੂਸਰੇ ਪਾਸੇ ਉਸੇ ਦਿਨ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਆ ਵਲਾਡੀਮੀਰ ਪੁਟਿਨ ਨੂੰ ਮਾਸਕੋ ਦੇ ਵਿੱਚ ਮਿਲ ਰਹੇ ਹੈਗੇ ਆ। ਇੱਕ ਪਾਸੇ ਵਾਸ਼ਿੰਗਟਨ ਜੋ ਆ ਉਹ ਯੂਕਰੇਨ ਦੀ ਸਪੋਰਟ ਦੇ ਲਈ ਪੂਰੇ ਨਾਟੋ ਦੀ ਜਿਹੜੀ ਸਹਾਇਤਾ ਲੈ ਰਿਹਾ ਆ, ਤੇ ਦੂਸਰੇ ਪਾਸੇ ਇੰਡੀਆ ਵਾਲੇ ਰਸ਼ੀਆ ਦੇ ਨਾਲ ਮੀਟਿੰਗ ਕਰਨ ਜਾ ਰਹੇ ਆ। ਸੋ ਜੀਓਪੋਲਿਟਿਕਲੀ ਜੇ ਦੇਖਦੇ ਜਾਈਏ ਇਹ ਇੱਕ ਬਹੁਤ ਟੋਟਲੀ ਆਪੋਜ਼ਿਟ ਚੱਲ ਰਿਹਾ ਉਸ ਸਮੇਂ ਦੇ ਉੱਤੇ, ਜਿਸ ਟਾਈਮ ਦੇ ਉੱਤੇ ਅਮਰੀਕਾ ਵਾਲੇ ਜਿਹੜੇ ਆ ਇੰਡੀਆ ਦੇ ਨਾਲ ਗੁੱਡ ਰਿਲੇਸ਼ਨ ਬਣਾਉਣ 'ਚ ਲੱਗੇ ਹੋਏ ਆ ਵੀ ਅਸੀਂ ਬਿਜ਼ਨਸ ਸੈਟਅਪ ਕਰਨੇ ਆ, ਤੇ ਦੂਸਰੇ ਪਾਸੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਜਿਹੜਾ ਇੰਡੀਆ ਆ ਉਹਦਾ ਜਲੂਸ ਵੀ ਪੂਰਾ ਨਿਕਲਿਆ ਹੈਗਾ। ਕਿਸ ਤਰ੍ਹਾਂ ਉਹਨਾਂ ਨੇ ਅਮਰੀਕਾ ਦੇ ਸਿਟੀਜ਼ਨਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ, ਕੈਨੇਡਾ 'ਚ ਜਿਹੜੇ ਆ ਕੈਨੇਡੀਅਨ ਸਿਟੀਜ਼ਨਸ ਨੂੰ ਮਾਰਿਆ ਹੈਗਾ। ਸੋ ਆਪਣੇ ਆਪ 'ਚ ਇੰਡੀਆ ਵਾਲੇ ਬੜੇ ਚਲਾਕ ਬਣਦੇ ਫਿਰਦੇ ਆ ਵੀ ਹਾਂ ਅਸੀਂ ਮੋਦੀ ਦੇ ਨਾਲ ਵੀ ਪੂਰੇ ਆ, ਤੇ ਦੂਸਰੇ ਪਾਸੇ ਅਸੀਂ ਅਮਰੀਕਾ ਦੇ ਨਾਲ ਵੀ ਆ। ਹੁਣ ਦੇਖਦੇ ਆ ਵੀ ਜਿਹੜੀ ਅਮਰੀਕਾ ਦੀ ਸਰਕਾਰ ਆ ਉਹ ਇਸ ਮੀਟਿੰਗ ਨੂੰ ਕਿਸ ਤਰ੍ਹਾਂ ਜਿਹੜੀ ਆ ਉਹ ਲੈਂਦੀ ਹੈਗੀ ਆ। ਜੀ ਬਿਲਕੁਲ। ਸੋ 31 ਮੁਲਕਾਂ ਦਾ ਜਿਹੜਾ ਨਾਟੋ ਦਾ ਗਰੁੱਪ ਆ ਉਸ ਨੂੰ ਹੋਸਟ ਕਰਨਗੇ ਪ੍ਰੈਜ਼ੀਡੈਂਟ ਬਾਈਡਨ, ਜੋ ਆਪਣੀ ਰੀ-ਇਲੈਕਸ਼ਨ ਕੈਂਪੇਨ ਦੇ ਵਿੱਚ ਆ, ਜਿੱਥੇ ਉਹਨਾਂ ਦੀ ਕਾਰਜਕਾਰੀ ਦੇ ਉੱਤੇ ਵੱਡੇ ਜਿਹੜੇ ਸਵਾਲ ਆ ਉਹ ਨਾਲ ਦੇ ਨਾਲ ਚੱਲ ਰਹੇ ਹੈਗੇ ਆ। ਬਾਈਡਨ ਦੀ ਜਿਹੜੀ ਪਰਫਾਰਮੈਂਸ ਹੈ ਸਮਿਟ ਦੇ ਉੱਤੇ, ਉਸ ਉੱਤੇ ਵੀ ਕਹਿੰਦੇ ਕਾਫੀ ਕੁਛ ਰਾਈਡ ਕਰੂਗਾ। 75ਵੀਂ ਜਿਹੜੀ ਵਰ੍ਹੇਗੰਢ ਆ ਨਾਟੋ ਦੇ ਅਲਾਇੰਸ ਦੀ, ਇਹ ਇੱਥੇ ਇਸ ਸਾਲ ਇੱਥੇ ਜਿਹੜੀ ਉਹ ਮਨਾਈ ਜਾਣੀ ਆ। 11 ਦਿਨ ਪਹਿਲਾਂ ਬਾਈਡਨ ਹੋਣਾ ਦਾ ਜਿਹੜਾ ਡਿਬੇਟ ਦੀ ਪਰਫਾਰਮੈਂਸ ਆ ਖਾਸੀ ਜਿਹੜੀ ਉਹ ਮਾੜੀ ਰਹੀ ਸੀ, ਜਿਸ ਵਿੱਚ ਕਈ ਡੈਮੋਕ੍ਰੇਟਸ ਮੂਹਰੇ ਖੁੱਲ੍ਹ ਕੇ ਕਹਿਣ ਲੱਗ ਗਏ ਆ ਵੀ ਸਾਨੂੰ ਇੱਕ ਡਿਫਰੈਂਟ ਕੈਂਡੀਡੇਟ ਆ ਉਹ ਦੇਣਾ ਜਿਹੜਾ ਉਹ ਚਾਹੀਦਾ ਹੈ, ਤੇ ਪ੍ਰੈਜ਼ੀਡੈਂਟ ਬਾਈਡਨ ਨੂੰ ਰੇਸ ਚੋਂ ਜਿਹੜਾ ਉਹ ਬਾਹਰ ਹੋ ਜਾਣਾ ਚਾਹੀਦਾ ਆ। ਉਧਰ ਇੰਟਰਵਿਊ ਜਿਹੜੀ ਇਹਨਾਂ ਨੇ ਬੀਤੇ ਦਿਨਾਂ 'ਚ ABC ਵਾਲਿਆਂ ਨੂੰ ਜਿਹੜੀ ਉਹ ਦਿੱਤੀ ਸੀਗੀ, ਉਹਦੇ ਵਿੱਚ ਇਹੀ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਉਹਨਾਂ ਨੇ ਕੀਤੀ ਵੀ ਨਹੀਂ ਜੀ ਮੈਂ ਅਜੇ ਪੂਰੀ ਤਰ੍ਹਾਂ ਠੀਕ ਆ, ਇੱਦਾਂ ਜਿਹੜਾ ਹੋਊਗਾ ਕਿ ਜਿਹੜੇ ਇੱਥੋਂ ਤੱਕ ਕਿ ਡੈਮੋਕ੍ਰੇਟਸ ਦੇ ਗਵਰਨਰਸ ਹੈਗੇ ਨੇ ਵੱਖ-ਵੱਖ ਸੂਬਿਆਂ ਦੇ, ਉਹਨਾਂ ਦੇ ਨਾਲ ਗੱਲ ਕਰਦੇ ਹੋਏ ਪ੍ਰੈਜ਼ੀਡੈਂਟ ਬਾਈਡਨ ਨੇ ਇਹ ਕਿਹਾ ਸੀ, ਮੰਨਿਆ ਸੀਗਾ ਵੀ ਮੈਂ ਆਪਣਾ ਫਿਜ਼ੀਕਲ ਟੈਸਟ ਜਿਹੜਾ ਆ ਮੁੜ ਦੁਬਾਰਾ ਉਹ ਕਰਾਊਂਗਾ। ਦੂਜੇ ਪਾਸੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੀ ਆ, ਮੋਦੀ ਜਿਹੜਾ ਆਲਰੇਡੀ 2 ਦਿਨਾਂ ਦੇ ਦੌਰੇ ਦੇ ਉੱਤੇ ਵਲਾਦੀਮੀਰ ਪੁਤਿਨ ਦੇ ਮੁਲਕ ਰੂਸ ਦੇ ਵਿੱਚ ਜਿਹੜਾ ਉਹ ਪਹੁੰਚ ਚੁੱਕਾ ਆ। ਕਹਿੰਦੇ ਵੀ ਜਦੋਂ ਤੋਂ ਰੂਸ ਨੇ ਯੂਕਰੇਨ ਦੇ ਵਿੱਚ ਹਮਲਾ ਕੀਤਾ ਉਸ ਤੋਂ ਬਾਅਦ ਦੇ ਵਿੱਚ ਪਹਿਲੀ ਵਾਰ ਹੁਣ ਇੰਡੀਆ ਆਏ ਗਿਆ ਆ। ਥੋੜ੍ਹੇ ਮਹੀਨੇ ਪਹਿਲਾਂ ਮੋਦੀ ਦੀ ਜਿੱਤ ਹੋਈ ਸੀ, ਤੇ ਉਸ ਤੋਂ ਪਹਿਲਾਂ ਥੋੜ੍ਹੇ ਮਹੀਨੇ ਪਹਿਲਾਂ ਜਿਹੜਾ ਪੁਤਿਨ ਆ, ਇਹਨਾਂ ਦੋਨਾਂ ਨੇ ਆਪਣੀ ਜਿਹੜੀ ਨਵੀਂ ਟਰਮ ਆਪੋ ਆਪਣੇ ਮੁਲਕ ਦੇ ਵਿੱਚ ਸ਼ੁਰੂ ਕੀਤੀ ਹੈਗੀ ਆ। 2019 ਦੇ ਵਿੱਚ ਅਖੀਰਲੀ ਵਾਰ ਮੋਦੀ ਨੇ ਵਿਜ਼ਿਟ ਜਿਹੜਾ ਉਹ ਕੀਤਾ ਸੀ। ਇਸ ਤੋਂ ਬਾਅਦ ਦੇ ਵਿੱਚ ਇਹ ਦੋਨੋਂ ਆਪਸ ਵਿੱਚ ਸਤੰਬਰ 2022 ਦੇ ਵਿੱਚ ਉਜ਼ਬੇਕਿਸਤਾਨ ਦੇ ਵਿੱਚ ਉਹ ਮਿਲੇ ਸੀਗੇ। ਸੋ ਦੇਖੋ ਕੀ ਹੁੰਦਾ ਆ। ਰੂਸ ਤੇ ਇੰਡੀਆ ਦੇ ਜਿਹੜੇ ਸੰਬੰਧ ਆ ਕੋਲਡ ਵਾਰ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਆਪਸ ਦੇ ਵਿੱਚ ਮਜ਼ਬੂਤ ਹੀ ਜਿਹੜੇ ਰਹੇ ਆ। ਕੋਵਿਡ ਦੇ ਦੌਰਾਨ ਯੂਕਰੇਨ ਦੇ ਹਮਲੇ ਤੋਂ ਬਾਅਦ ਦੇ ਵਿੱਚ
ਰੂਸ ਤੇ ਇੰਡੀਆ ਦਾ ਜਿਹੜਾ ਤੇਲ ਦਾ ਸਮਝੌਤਾ ਆ ਉਹ ਲਗਾਤਾਰ ਚੱਲਦਾ ਆ ਰਿਹਾ ਆ। ਇੰਡੀਆ ਕਹਿੰਦੇ ਵੀ ਹੁਣ ਆਪਣੇ 40% ਜਿਹੜਾ ਤੇਲ ਆ ਜਿਹੜਾ ਮੁਲਕ ਦੇ ਵਿੱਚ ਮੰਗਾਉਂਦੇ ਆ ਉਹ ਰਸ਼ੀਆ ਤੋਂ ਜਿਹੜਾ ਉਹ ਲੈ ਰਿਹਾ ਹੈਗਾ ਆ, ਜਿਸ ਨੂੰ ਲੈ ਕੇ ਅਮਰੀਕਾ ਕਿਤੇ ਨਾ ਕਿਤੇ ਇੰਡੀਆ ਤੋਂ ਨਾਖੁਸ਼ ਵੀ ਹੈਗਾ ਆ। ਰਸ਼ੀਆ ਇੰਡੀਆ ਦਾ ਲਾਰਜੈਸਟ ਸਪਲਾਇਰ ਆਫ ਮਿਲਟਰੀ ਇਕਵਿਪਮੈਂਟ ਆ। ਮਿਲਟਰੀ ਦਾ ਸਮਾਨ ਕਹਿੰਦੇ ਬਹੁਤ ਜ਼ਿਆਦਾ ਰਸ਼ੀਆ ਤੋਂ ਇੰਡੀਆ ਵਾਲੇ ਲੈਂਦੇ ਆ। ਪਰ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਇਹ ਸਮਾਨ ਖਰੀਦਣ, ਰਸ਼ੀਅਨ ਆਰਮ ਖਰੀਦਣ ਦਾ ਇੰਡੀਆ ਵੱਲੋਂ ਕਾਫੀ ਜਿਹੜਾ ਆ ਡਿਕਲਾਈਨ ਹੋਇਆ ਆ। ਕਾਰਨ ਕਿ ਰਸ਼ੀਆ ਦੀ ਜਿਹੜੀ ਟੈਕਨੋਲੋਜੀ ਆ ਉਹ ਬਹੁਤ ਓਲਡ ਹੈਗੀ ਆ, ਤੇ ਇੰਡੀਆ ਵਾਲੇ ਅਮਰੀਕਾ ਤੋਂ ਵੀ ਜਿਹੜਾ ਆ ਮਿਲਟਰੀ ਦਾ ਸਮਾਨ ਉਹ ਖਰੀਦ ਰਹੇ ਹੈਗੇ ਆ। ਪਰ ਅਮਰੀਕਾ ਦੇ ਜਿਹੜੇ ਆਫੀਸ਼ੀਅਲਸ ਹੈਗੇ ਆ ਉਹ ਬਹੁਤ ਕੰਸਰਨਡ ਹੈਗੇ ਆ। ਨਿਊਯਾਰਕ ਟਾਈਮਜ਼ ਨੂੰ ਮੈਂ ਰਿਪੋਰਟ ਕਰ ਰਿਹਾ, ਅੱਜ ਦੀ ਜਿਹੜੀ ਨਿਊਯਾਰਕ ਟਾਈਮਜ਼ ਆ ਉਹਨਾਂ ਦੇ ਮੁਤਾਬਕ ਜਿਹੜੇ ਅਮਰੀਕਨ ਆਫੀਸ਼ੀਅਲਸ ਆ ਉਹ ਇਹ ਕਹਿੰਦੇ ਆ ਵੀ ਜੇ ਅਸੀਂ ਇੰਡੀਆ ਨੂੰ ਉਹ ਸੈਂਸਿਟਿਵ ਟੈਕਨੋਲੋਜੀ ਦਿੰਦੇ ਹੈਗੇ ਆ ਮਿਲਟਰੀ ਦੀ, ਤੇ ਇੰਡੀਆ ਵਾਲਿਆਂ ਤੇ ਕੀ ਯਕੀਨ ਆ ਵੀ ਉਹ ਰਸ਼ੀਆ ਨੂੰ ਉਹ ਸੇਮ ਟੈਕਨੋਲੋਜੀ ਟਰਾਂਸਫਰ ਨਹੀਂ ਕਰਨਗੇ। ਕਰਟ ਕੈਂਬਲ ਯੂਐਸ ਦੇ ਡਿਪਟੀ ਸੈਕਟਰੀ ਆਫ ਸਟੇਟ ਆ, ਉਹਨਾਂ ਨੇ ਅੱਜ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਅਸੀਂ ਚਾਹੁੰਦੇ ਆ ਵੀ ਸਾਡਾ ਸਟਰੋਂਗ ਟੈਕਨੋਲੋਜੀ ਰਿਲੇਸ਼ਨਸ਼ਿਪ ਹੋਵੇ ਇੰਡੀਆ ਦੇ ਨਾਲ, ਪਰ ਸਾਨੂੰ ਪੂਰੀ ਸ਼ੱਕ ਹੈਗੀ ਆ ਵੀ ਭਾਰਤ ਕਿਸੇ ਟਾਈਮ ਵੀ ਰਸ਼ੀਆ ਨੂੰ ਉਹ ਸੇਮ ਟੈਕਨੋਲੋਜੀ ਜਿਹੜੀ ਆ ਉਹ ਦੇ ਸਕਦਾ ਹੈਗਾ। ਸੋ ਮੋਦੀ ਦਾ ਇੰਡੀਆ $4 ਬਿਲੀਅਨ ਦਾ ਜਿਹੜਾ ਸਮਾਨ ਆ ਉਹ ਰਸ਼ੀਆ ਤੋਂ ਖਰੀਦਦਾ ਹੈਗਾ। ਰਸ਼ੀਆ ਤੇ ਇੰਪੋਰਟ ਕਰਦਾ $65 ਬਿਲੀਅਨ ਦਾ, ਐਕਸਪੋਰਟ ਕਰਦਾ $4 ਬਿਲੀਅਨ ਦਾ, ਤੇ ਇੰਪੋਰਟ ਕਰਦਾ $65 ਬਿਲੀਅਨ ਦਾ। ਇਹ ਅੱਜ ਦੀ ਜਿਹੜੀ ਨਿਊਯਾਰਕ ਟਾਈਮਜ਼ ਆ ਉਹਨਾਂ ਨੇ ਕਾਫੀ ਵੱਡੀ ਡਿਟੇਲ ਰਿਪੋਰਟ ਆ ਛਾਪੀ ਹੈਗੀ। ਤੁਸੀਂ ਇਹ ਵੀ ਦੇਖੋ ਹਰਜੋਤ ਸਿੰਘ ਜੀ, ਜਿਹੜੇ ਕਮਿਊਨਿਟੀ ਮੁਲਕ ਦੇ ਨਾਲ ਇੱਕ ਤਾਂ ਜਿਹੜਾ ਗਵਾਂਢੀ ਮੁਲਕ ਆ ਇੰਡੀਆ ਦਾ ਚੀਨ, ਉਹਦੇ ਨਾਲ ਕਿੱਦਾਂ ਦੇ ਰਿਲੇਸ਼ਨ ਆ। ਪੁਤਿਨ ਦਾ ਤੇ ਜਿਹੜਾ ਸ਼ੀ ਜਿਨਪਿੰਗ ਜਿਹੜਾ ਹੈਗਾ ਆ ਚਾਈਨਾ ਦਾ ਜਿਹੜਾ ਸ਼ੀ ਜਿਨਪਿੰਗ, ਉਸ ਦੇ ਨਾਲ ਵੀ ਜਿਹੜੇ ਉਸ ਦੇ ਸੰਬੰਧ ਚੰਗੇ ਹੈਗੇ ਆ। ਇੱਕ ਟਾਈਮ ਦੇ ਉੱਤੇ ਕਿਉਂਕਿ ਚੀਨ ਰੂਸ ਦੇ ਜ਼ਿਆਦਾ ਨਜ਼ਦੀਕ ਆ ਇੰਡੀਆ ਦੇ ਨਾਲ, ਉਹ ਆਪਾਂ ਨੂੰ ਪਤਾ ਹੀ ਆ। ਸੋ ਉਸ ਦੇ ਨਾਲ ਅੱਜ ਬਲੂਮਬਰਗ ਵਾਲੇ ਵੀ ਜਿਹੜੇ ਉਹ ਲਿਖਦੇ ਆ ਵੀ ਕਹਿੰਦੇ ਵੀ ਇੰਡੀਆ ਜਿਹੜਾ ਇੱਕ ਬਹੁਤ ਹੀ ਜ਼ਿਆਦਾ ਟਾਈਟ ਰੋਪ ਦੇ ਉੱਤੇ ਚੱਲ ਰਿਹਾ ਆ ਯੂਐਸ ਤੇ ਰਸ਼ੀਆ ਦੇ ਦਰਮਿਆਨ। ਇਸ ਦੇ ਜਿਹੜੇ ਸੰਬੰਧ ਆ ਦੋਨੋਂ ਪਾਸੇ, ਦੋਨਾਂ ਬੇੜੀਆਂ 'ਚ ਪਾਰ ਹੋਣ ਦੀ ਜਿਹੜੀ ਇਸ ਦੀ ਕਵਾਇਦ ਆ ਜਾਂ ਇਸ ਦੀ ਜਿਹੜੀ ਕੋਸ਼ਿਸ਼ ਆ ਉਹ ਇਸ ਨੂੰ ਮਹਿੰਗੀ ਜਿਹੜੀ ਉਹ ਪੈ ਸਕਦੀ ਹੈਗੀ ਆ। ਸੋ ਟਾਈਟ ਰੋਪ ਉਹੀ ਆ ਜਿੱਦਾਂ ਆਪਾਂ ਪਿੰਡਾਂ ਦੇ ਵਿੱਚ ਵੀ ਆਉਂਦੇ ਹੁੰਦੇ ਸੀ ਨਾ, ਵੀ ਗੱਡੀਆਂ ਵਾਲੇ ਉਹ ਰੱਸੀ ਦੇ ਉੱਤੇ ਤੁਰਦੇ ਹੁੰਦੇ ਸੀਗੇ, ਬੈਲੈਂਸ ਜਿਹੜਾ ਉਹ ਬਣਾ ਕੇ, ਤੇ ਕਦੇ ਨਾ ਕਿਤੇ ਜਿਹੜਾ ਉਹ ਡਿੱਗ ਪੈਂਦੇ ਸੀਗੇ। ਸੋ ਉਹੀ ਕਹਿੰਦੇ ਵੀ ਹਾਲਾਤ ਇਸ ਟਾਈਮ ਇੰਡੀਆ ਦੇ ਬਣੇ ਪਏ ਆ ਵੀ ਇੱਕ ਪਾਸੇ ਰੂਸ ਆ, ਇੱਕ ਪਾਸੇ ਯੂਐਸ ਆ, ਤੇ ਇਹ ਰੱਸੀ ਦੇ ਨਾਲ ਫੜ ਕੇ ਜਿਹੜਾ ਉਹ ਚੱਲਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਪਰ ਕਿਤੇ ਨਾ ਕਿਤੇ ਜਿਹੜਾ ਇਹਨਾਂ ਨੂੰ ਝਟਕਾ ਜ਼ਰੂਰ ਲੱਗ ਸਕਦਾ ਆ। ਤੇ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਜੋ ਪ੍ਰੈਜ਼ੀਡੈਂਟ ਬਾਈਡਨ ਹੋਣੀ ਆ ਉਹ ਕਹਿੰਦੇ ਵੀ ਆਪਾਂ ਰੇਸ 'ਚ ਵਿੱਚੇ ਹੈਗੇ ਆ, ਤੇ ਹੋਰ ਖਬਰਾਂ ਵੀ ਜਿਹੜੀਆਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ, ਅੱਜ CNN ਰਿਪੋਰਟ ਕਰ ਰਿਹਾ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਡੈਮੋਕ੍ਰੇਟਸ ਨੂੰ ਇਹ ਕਹਿ ਰਹੇ ਆ ਕਿ ਮੈਂ ਰੇਸ ਦੇ ਵਿੱਚ ਹੈਗਾ ਆ ਤੇ ਸਾਡਾ ਇੱਕੋ ਇੱਕ ਮਕਸਦ ਆ ਹੁਣ ਕਿਸ ਤਰ੍ਹਾਂ ਅਸੀਂ ਡੋਨਲਡ ਟਰੰਪ ਨੂੰ ਬੀਟ ਕਰਨਾ ਹੈਗਾ। ਕਹਿੰਦੇ ਵੀ ਸਾਡੇ ਕੋਲ ਸਿਰਫ 42 ਦਿਨ ਰਹਿ ਗਏ ਆ ਡੈਮੋਕ੍ਰੇਟਿਕ ਕਨਵੈਨਸ਼ਨ ਦੇ ਲਈ ਤੇ 119 ਦਿਨ ਰਹਿ ਗਏ ਆ ਜਨਰਲ ਇਲੈਕਸ਼ਨ ਦੇ ਲਈ। ਤੇ ਜਿਹੜਾ ਕਹਿੰਦੇ ਵੀ ਇਹ ਭੰਬਲ ਭੂਸਾ ਚੱਲ ਰਿਹਾ ਆ, ਇਸ ਨੂੰ ਬੰਦ ਕਰੋ ਤੇ ਆਪਣੀ ਜਿਹੜੀ ਪਾਰਟੀ ਆ ਉਹਨੂੰ ਯੂਨੀਫਾਈ ਕਰਕੇ
ਕਿਸ ਤਰ੍ਹਾਂ ਅਸੀਂ ਜਿਹੜੇ ਆ ਡੋਨਲਡ ਟਰੰਪ ਉਹਨਾਂ ਨੂੰ ਹਰਾ ਸਕਦੇ ਆ, ਉਹਦੇ ਉੱਤੇ ਜਿਹੜਾ ਮੇਨ ਫੋਕਸ ਰੱਖਣਾ ਚਾਹੀਦਾ। ਪਰ ਦੂਸਰੇ ਪਾਸੇ 20 ਦੇ ਕਰੀਬ ਹੁਣ ਡੈਮੋਕ੍ਰੇਟਸ ਹੋ ਗਏ, ਹਾਊਸ ਡੈਮੋਕ੍ਰੇਟਸ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਪਰਸਨਲੀ ਜਿਨ੍ਹਾਂ ਨੇ ਰੀਚ ਕੀਤਾ ਆ ਵੀ ਨਹੀਂ ਹੁਣ ਸਾਨੂੰ ਇਹ ਤੋਂ ਤੁਹਾਨੂੰ ਸਟੈਪ ਡਾਊਨ ਕਰਨਾ ਚਾਹੀਦਾ। ਜੀ, ਪਰ ਉਹ ਕਿਹਾ ਵੀ ਮੈਂ ਲੜਾਈ 'ਚ ਆ, ਤੇ ਉਹਨਾਂ ਨੇ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜੇ ਰੱਬ ਆ ਕੇ ਖੁਦ ਮੈਨੂੰ ਕਵੇ ਵੀ ਰੇਸ ਦੇ ਵਿੱਚ ਬਾਹਰ ਹੋ ਜਾ, ਮੈਂ ਫਿਰ ਹੀ ਰੇਸ 'ਚੋਂ ਬਾਹਰ ਹੋਊਂਗਾ। ਤੇ ਕਹਿੰਦੇ ਆਪਾਂ ਨੂੰ ਪਤਾ ਰੱਬ ਨੇ ਥੱਲੇ ਤਾਂ ਆਉਣਾ ਨਹੀਂ, ਸੋ ਮੈਂ ਰੇਸ 'ਚੋਂ ਕਿਸੇ ਪਾਸਿਓਂ ਵੀ ਬਾਹਰ ਜਿਹੜਾ ਉਹ ਨਹੀਂ ਹੋਣ ਜਾ ਰਿਹਾ ਹੈਗਾ। ਸੋ ਵੱਡੀਆਂ ਸਟੇਟਮੈਂਟਸ ਜਿਹੜੀਆਂ ਆ ਰਹੀਆਂ, ਪਰ ਅਜੇ ਵੀ ਜਿੱਦਾਂ ਤੁਸੀਂ ਕਿਹਾ ਵੀ ਕੁਛ ਜਿਹੜੇ ਡੈਮੋਕ੍ਰੇਟਸ ਆ ਇਹਨਾਂ ਨੂੰ ਜਿਹੜੇ ਉਹ ਬਾਹਰ ਜਾਣ ਦੇ ਲਈ, ਰੇਸ 'ਚੋਂ ਬਾਹਰ ਨਿਕਲਣ ਦੇ ਲਈ ਕਹਿ ਰਹੇ ਨੇ। ਜੀ ਬਿਲਕੁਲ, ਜਿਹੜੇ ਚੱਕ ਸ਼ੂਮਰ ਤੇ ਕਲਾਈਬਰਨ ਆ ਉਹ ਉਹਨਾਂ ਨੇ ਸਪੋਰਟ ਕੀਤੀ ਆ ਬਾਈਡਨ ਹੁਣਾਂ ਦੀ, ਪਰ ਜਿਹੜੇ ਹਕੀਮ ਜੈਫਰੀਜ਼ ਆ ਉਹ ਚੁੱਪ ਰਹੇ ਆ। ਨੈਂਸੀ ਪਲੋਸੀ ਹੁਣਾਂ ਨੇ ਵੀ ਇਹ ਕਿਹਾ ਵੀ ਜਿਹੜਾ ਪਰਫਾਰਮੈਂਸ ਵਾਲਾ ਕੁਐਸਚਨ ਆ ਬਾਈਡਨ ਹੁਣਾਂ ਦੇ ਉੱਤੇ ਇਹ ਲੈਜੀਟੀਮੇਟ ਹੈਗਾ ਆ, ਪਰ ਇਹ ਇੱਕ ਤਰ੍ਹਾਂ ਦੇ ਨਾਲ ਸਾਡੇ ਲਈ ਬੜਾ ਬੈਡ ਐਪੀਸੋਡ ਹੈਗਾ ਆ। ਦੂਸਰੇ ਪਾਸੇ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਇੱਕ ਤਰ੍ਹਾਂ ਦੇ ਨਾਲ ਕਮਲਾ ਹੈਰਿਸ ਦੀ ਵੀ ਜਿਹੜੀ ਤਿਆਰੀ ਆ ਉਹ ਕਰ ਰਹੇ ਹੈਗੇ ਵੀ ਇਨ ਕੇਸ ਜੇ ਉਹ ਛੱਡਦੇ ਆ, ਕੁਇਟ ਕਰਦੇ ਹੈਗੇ ਆ, ਤੇ ਕਮਲਾ ਹੈਰਿਸ ਹੁਣੀ ਤਿਆਰ ਰਹਿਣ। ਉਸ ਤੋਂ ਬਿਨਾਂ ਮਿਸ਼ੀਗਨ ਦੀ ਗਵਰਨਰ ਦਾ ਵੀ ਨਾਂ ਆ ਰਿਹਾ, ਕੈਲੀਫੋਰਨੀਆ ਦੇ ਗਵਰਨਰ ਦਾ ਵੀ ਜਿਹੜਾ ਨਾਂ ਆ ਰਿਹਾ ਹੈਗਾ, ਪਰ ਉਹਨਾਂ ਨੇ ਕਲੀਅਰਲੀ ਕਿਹਾ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਮੈਂ ਰੇਸ ਦੇ ਵਿੱਚ ਆ, ਪਰ ਪ੍ਰੈਸ਼ਰ ਬਹੁਤ ਆ। ਹੁਣ ਪਹਿਲਾਂ ਤਾਂ ਇੱਕ ਸਿਰਫ ਡੈਮੋਕ੍ਰੇਟ ਕਾਂਗਰਸਮੈਨ ਬੋਲਿਆ ਸੀ ਉਹਨਾਂ ਦੇ ਉਲਟ, ਹੁਣ ਅੱਜ ਦੀ ਡੇਟ ਦੇ ਵਿੱਚ ਟੋਟਲ 20 ਹੋ ਗਏ ਆ ਜਿਹੜੇ ਕਹਿੰਦੇ ਆ ਵੀ ਨਹੀਂ ਅਸੀਂ ਜਿਹੜੀ ਇਲੈਕਸ਼ਨ ਆ ਬੜੀ ਬੁਰੀ ਤਰ੍ਹਾਂ ਹਾਰਾਂਗੇ ਜੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਚੇਂਜ ਨਾ ਕੀਤਾ ਗਿਆ। ਜੀ, ਅਗਲੀ ਖਬਰ ਯੂਕਰੇਨ ਤੋਂ ਆ ਰਹੀ ਹੈ। ਯੂਕਰੇਨ ਦੇ ਬੱਚਿਆਂ ਦੇ ਹਸਪਤਾਲ ਦੇ ਉੱਤੇ ਹਮਲਾ ਹੋਇਆ ਆ, ਜਿਸ ਵਿੱਚ 31 ਜਾਣਿਆਂ ਦੀ ਮੌਤ ਹੋਈ ਆ। ਰੂਸੀ ਮਿਜ਼ਾਈਲਸ ਕਹਿੰਦੇ ਆ ਵੀ ਯੂਕਰੇਨ ਦੇ ਇਸ ਹਸਪਤਾਲ ਦੇ ਉੱਤੇ ਆਣ ਡਿੱਗੀਆਂ ਆ। 31 ਜਾਣਿਆਂ ਦੇ ਮਰਨ ਦੇ ਨਾਲ 125 ਜਾਣੇ ਹੋਰ ਜ਼ਖਮੀ ਹੋਏ ਆ। ਕਹਿੰਦੇ ਵੀ ਦਿਨ ਦਿਹਾੜੇ ਉਹਨਾਂ ਨੇ ਇਹ ਜਿਹੜਾ ਯੂਕਰੇਨ ਦੇ ਇਹਨਾਂ ਸ਼ਹਿਰਾਂ ਦੇ ਉੱਤੇ ਹਮਲਾ ਕਰ ਦਿੱਤਾ ਸੀਗਾ। ਇਹ ਕੀਵ ਜਿਹੜੀ ਰਾਜਧਾਨੀ ਆ ਯੂਕਰੇਨ ਦੀ, ਉੱਥੇ ਇਹ ਹਸਪਤਾਲ ਸੀਗਾ। ਟੈਲੀਗ੍ਰਾਮ ਐਪ ਦੇ ਉੱਤੇ ਉਹਨਾਂ ਨੇ ਜਿਹੜੀ ਅਪਡੇਟ ਪਾਈ ਆ, ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਓਕਮੈਡਿਟ ਹਸਪੀਟਲ ਇਸ ਦਾ ਨਾਮ ਸੀਗਾ ਕੀਵ ਦੇ ਉੱਤੇ, ਜਿੱਥੇ ਇਹ ਹਮਲਾ ਹੋਇਆ ਆ। ਕਹਿੰਦੇ ਵੀ ਇਹ ਫੈਸਿਲਿਟੀ ਯੂਕਰੇਨ ਦੀ ਸਭ ਤੋਂ ਵੱਡੀ ਬੱਚਿਆਂ ਦਾ ਮੈਡੀਕਲ ਸੈਂਟਰ ਸੀਗਾ, ਤੇ ਬਿਮਾਰ ਤੋਂ ਬਿਮਾਰ ਬੱਚਿਆਂ ਨੂੰ ਮੁਲਕ ਭਰ ਦੇ ਵਿੱਚ ਇਹ ਮਦਦ ਦੇਣ ਦੇ ਲਈ, ਉਹਨਾਂ ਦੀ ਕੇਅਰ ਕਰਨ ਦੇ ਲਈ ਆਉਂਦੇ ਸੀ। ਕਹਿੰਦੇ ਵੀ ਹਰ ਸਾਲ 7000 ਤੋਂ ਵੱਧ ਸਰਜਰੀਜ਼ ਤੇ ਟ੍ਰੀਟਮੈਂਟਸ ਇੱਥੇ ਵੱਖ-ਵੱਖ ਬਿਮਾਰੀਆਂ ਦੀਆਂ ਹੁੰਦੀਆਂ ਸੀ, ਪਰ ਰੂਸ ਦੇ ਦੁਆਰਾ ਇੱਥੇ ਹਮਲਾ ਕਰਨ ਤੋਂ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਭਿਆਨਕ ਮੰਜ਼ਰ ਤਸਵੀਰਾਂ ਜਿਹੜੀਆਂ ਉੱਥੋਂ ਆ ਰਹੀਆਂ ਨੇ, ਤੇ 31 ਜਾਣਿਆਂ ਦੀ ਜਿਹੜੀ ਉਹ ਮੌਤ ਹੁਣ ਤੱਕ ਹੋ ਚੁੱਕੀ ਆ, ਤੇ 125 ਤੋਂ ਵੱਧ ਜ਼ਖਮੀ ਦੱਸੇ ਜਾਂਦੇ ਨੇ। ਜੀ, ਫਾਈਨੈਂਸ਼ੀਅਲ ਟਾਈਮਸ ਦੇ ਮੁਤਾਬਕ ਯੂਕਰੇਨ ਦੀ ਜਿਹੜੀ 에ਅਰ ਫੋਰਸ ਆ ਉਹ ਇਹ ਦੱਸ ਰਹੀ ਆ ਕਿ ਰਸ਼ੀਅਨਸ ਨੇ ਹਾਈਪਰਸੋਨਿਕ ਕਿੰਜ਼ਲ ਮਿਸਲਸ ਜੋ ਆ ਉਹ ਛੱਡੀਆਂ, ਤੇ ਇਹ ਇੱਕ ਬਹੁਤ ਐਡਵਾਂਸਡ ਵੈਪਨ ਹੈਗਾ ਆ ਕ੍ਰੈਮਲਿਨ ਦੇ ਕੋਲ, ਰਸ਼ੀਆ ਦੇ ਕੋਲ, ਜਿਸ ਨੂੰ ਡਿਟੈਕਟ ਕਰਨਾ ਜਾਂ ਇੰਟਰਸੈਪਟ ਕਰਨਾ ਬੜਾ ਹਾਰਡ ਹੈਗਾ 에ਅਰ ਡਿਫੈਂਸ ਦੇ ਲਈ। ਸੋ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਉਸ ਟਾਈਮ ਦੇ ਉੱਤੇ, ਜਿਸ ਟਾਈਮ ਨਾਟੋ ਦੀ ਮੀਟਿੰਗ ਵਾਸ਼ਿੰਗਟਨ ਡੀਸੀ 'ਚ ਹੁਣ ਸ਼ੁਰੂ ਹੋਣ ਜਾ ਰਹੀ ਆ, ਤੇ ਜਿੱਥੇ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਵੀ ਪਹੁੰਚੇ ਹੋਏ ਹੈਗੇ ਆ। ਉਹਨਾਂ ਨੇ ਇਹ ਸਟੇਟਮੈਂਟ ਵੀ ਜਾਰੀ ਕੀਤੀ ਆ ਵੀ ਰਸ਼ੀਆ ਵਾਲੇ ਜਿਹੜੇ ਆ ਮਿਜ਼ਾਈਲਸ ਸਾਡੇ ਉੱਤੇ ਉਡਾ ਰਹੇ ਆ, ਸਾਨੂੰ ਮਾਰ ਰਹੇ ਹੈਗੇ ਆ, ਤੇ ਪੂਰਾ ਉਹ ਜਿਹੜਾ ਜ਼ੁਲਮ ਆ ਲੋਕਾਂ ਦੇ ਅਗੇਂਸਟ, ਬੱਚਿਆਂ ਦੇ ਅਗੇਂਸਟ, ਹਿਊਮੈਨਿਟੀ ਦੇ ਅਗੇਂਸਟ ਕਰ ਰਹੇ ਹੈਗੇ ਆ। ਵਾਰਸਾ ਦੇ ਵਿੱਚ ਅੱਜ ਉਹ ਸਵੇਰੇ ਪਹੁੰਚੇ ਸੀ, ਉੱਥੋਂ ਉਹਨਾਂ ਨੇ ਸਟੇਟਮੈਂਟ ਜਿਹੜੀ ਜਾਰੀ ਕੀਤੀ ਹੈਗੀ ਆ। ਸਿਚੁਏਸ਼ਨ ਯੂਕਰੇਨ ਦੇ ਵਿੱਚ ਵੀ ਜਿਹੜੀ ਆ ਬਹੁਤ ਮਾੜੀ ਆ। ਹੁਣ ਤੱਕ ਜਿਹੜੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਮਾਰੇ ਜਾ ਚੁੱਕੇ ਆ। ਮਿਲੀਅਨਸ ਆਫ ਲੋਕ ਜਿਹੜੇ ਆ ਯੂਕਰੇਨ ਦੇ ਡਿਸਪਲੇਸ ਹੋ ਚੁੱਕੇ ਹੈਗੇ ਆ, ਤੇ ਹਜੇ ਵੀ ਜਿਹੜੀ ਇਹ ਜੰਗ ਆ ਖਤਮ ਹੋ ਨਹੀਂ ਰਹੀ ਹੈਗੀ। ਜੀ, ਅਗਲੀ ਗੱਲ ਕਰੀਏ, ਅਮਰੀਕਾ ਦੀ ਜਿਹੜੀ ਬੋਇੰਗ ਕੰਪਨੀ ਆ ਉਹਨਾਂ ਨੇ ਪ੍ਰੀ ਡੀਲ ਉਸ ਨੂੰ ਮਨਜ਼ੂਰ ਕਰ ਲਿਆ ਆ। 737 ਮੈਕਸ ਦੇ ਜਿਹੜੇ 2 ਵੱਡੇ ਹਾਦਸੇ ਵਾਪਰੇ ਸੀ, ਉਸ ਦੇ ਕ੍ਰਿਮੀਨਲ ਟ੍ਰਾਇਲ ਤੋਂ ਬਚਣ ਦੇ ਲਈ ਜਸਟਿਸ ਡਿਪਾਰਟਮੈਂਟ ਨੇ ਅੱਜ ਇਹ ਦੱਸਿਆ ਸੀ। 737 ਮੈਕਸ ਦੇ ਜਿਹੜੇ ਜੈਟ ਲਾਈਨਰਸ ਆ, ਇਹਨਾਂ ਦੇ ਹਾਦਸਿਆਂ ਦੇ ਵਿੱਚ 346 ਲੋਕਾਂ ਦੀਆਂ
ਮੌਤਾਂ ਹੋਈਆਂ ਸੀ। ਜਿਹੜੇ ਕੱਲ੍ਹ ਦੇਰ ਜਿਹੜੀ ਆ ਉਹ ਇਹਨਾਂ ਨੇ ਜਾਣਕਾਰੀ ਦਿੱਤੀ ਆ ਵੀ ਸਰਕਾਰ ਨੇ ਮੰਨਿਆ ਆ ਵੀ ਕੰਪਨੀ ਨੇ ਜਿਹੜਾ ਆਪਣਾ ਐਗਰੀਮੈਂਟ ਆ ਉਸ ਨੂੰ ਵਾਇਲੇਟ ਕੀਤਾ ਸੀਗਾ, ਤੇ ਜਿਸ ਦੇ ਅੰਡਰ ਜਿਹੜੇ ਇਹਨਾਂ ਨੂੰ ਪ੍ਰੋਟੈਕਟ ਕਰਦੇ ਸੀ ਪ੍ਰੋਸੀਕਿਊਸ਼ਨ ਤੋਂ 3 ਸਾਲ ਤੋਂ ਵੱਧ। ਤੇ ਹੁਣ ਜਿਹੜੇ ਫੈਡਰਲ ਪ੍ਰੋਸੀਕਿਊਟਰ ਨੇ ਕਹਿੰਦੇ ਵੀ ਬੋਇੰਗ ਨੂੰ ਇਹ ਚੋਇਸ ਦਿੱਤੀ ਸੀ ਪਿਛਲੇ ਹਫ਼ਤੇ, ਜਾਂ ਤਾਂ ਗਿਲਟੀ ਪਲੀ ਕਰ ਲਓ ਤੇ ਜਿਹੜਾ ਫਾਈਨ ਆ ਉਸ ਨੂੰ ਜਿਹੜਾ ਦੇਣਾ ਸ਼ੁਰੂ ਕਰੋ, ਨਹੀਂ ਤਾਂ ਜਿਹੜਾ ਟਰਾਇਲ ਤੁਹਾਨੂੰ ਸਾਹਮਣਾ ਕਰਨਾ ਪਊਗਾ ਫੈਲਨੀ ਕ੍ਰਿਮੀਨਲ ਚਾਰजेस ਦਾ, ਕਨਸਪੀਰੇਸੀ ਟੂ ਡੀਫਰਾਡ ਦ ਯੂਨਾਈਟਿਡ ਸਟੇਟਸ। ਤੇ ਇਸ ਪਲੀ ਡੀਲ ਦੇ ਤਹਿਤ ਬੋਇੰਗ ਕਹਿੰਦਾ ਹੈ ਵੀ ਆਪਣੇ ਕ੍ਰਿਮੀਨਲ ਟਰਾਇਲ ਤੋਂ ਬਚਦਾ ਹੋਇਆ ਫਾਈਨ ਭਰਨ ਨੂੰ ਜਿਹੜਾ ਉਹ ਰਾਜੀ ਹੋ ਗਿਆ ਆ। ਬੋਇੰਗ ਨੂੰ ਨਾਲ ਦੇ ਨਾਲ ਫੈਡਰਲ ਜੱਜ ਦੇ, ਜਿਸ ਨੂੰ ਅਜੇ ਅਪਰੂਵਲ ਮਿਲਣੀ ਬਾਕੀ ਆ, ਵੀ ਜੇ ਇਸੇ ਦੀਆਂ ਸ਼ਰਤਾਂ ਦੇਖੀਆਂ ਜਾਣ ਤਾਂ $243.6 ਮਿਲੀਅਨ ਦਾ ਵੱਖਰਾ ਫਾਈਨ ਵਾਧੂ ਜਿਹੜਾ ਉਹ ਦੇਣਾ ਪਊਗਾ। 2021 ਦੀ ਜਿਹੜੀ ਸੈਟਲਮੈਂਟ ਜਿਹੜੀ ਹੋਈ ਸੀ ਉਸ ਦੇ ਅੰਡਰ ਇਹ ਸਾਰਾ ਕੁਝ ਹੋਊਗਾ। ਬੋਇੰਗ ਇਸ ਡੀਲ ਦੇ ਵਿੱਚ ਇਹ ਵੀ ਕਿਹਾ ਵੀ ਬੋਇੰਗ ਨੂੰ $455 ਮਿਲੀਅਨ ਕੰਪਲਾਇੰਸ ਤੇ ਸੇਫਟੀ ਪ੍ਰੋਗਰਾਮਸ ਦੇ ਵਿੱਚ ਐਡ ਕਰਨੇ ਪੈਣਗੇ। ਬੀਤੇ ਮਹੀਨਿਆਂ ਦੇ ਵਿੱਚ 2 ਬੋਇੰਗ ਦੇ ਜਿਹੜੇ ਵਿਸਲ ਬਲੋਵਰਸ ਆ, ਜੋ ਕਿ ਦੱਸ ਰਹੇ ਸੀਗੇ ਵੀ ਇਹਨਾਂ ਦੀ ਸੇਫਟੀ ਨੂੰ ਲੈ ਕੇ, ਕੁਆਲਿਟੀ ਕੰਟਰੋਲ ਨੂੰ ਲੈ ਕੇ ਖਾਸੀਆਂ ਮੁਸ਼ਕਲਾਂ ਜਿਹੜੀਆਂ ਉਹ ਚੱਲ ਰਹੀਆਂ ਆ, ਉਹਦੇ ਇਹਨਾਂ ਨੇ ਪਰਦੇ-ਫਾਸ਼ ਕੀਤੇ ਸੀ। ਉਹਨਾਂ ਦੋਨਾਂ ਦੀਆਂ ਜਿਹੜੀਆਂ ਉਹ ਮੌਤਾਂ ਜਿਹੜੀਆਂ ਉਹ ਹੋ ਗਈਆਂ ਸੀਗੀਆਂ। ਪਲੀ ਡੀਲ ਕਵਰ ਕਰਦੀ ਆ ਵੀ ਜਿਹੜੀ ਰੋਂਗ ਡੂਇੰਗ ਆ ਬੋਇੰਗ ਦੇ ਦੁਆਰਾ, ਜਿਹੜੇ ਕ੍ਰੈਸ਼ ਹੋਏ ਸੀ ਇੰਡੋਨੇਸ਼ੀਆ ਤੇ ਇਥੀਓਪੀਆ ਦੇ ਵਿੱਚ, ਉਸ ਤੋਂ ਪਹਿਲਾਂ ਜਿਹੜੀ ਆ ਉਹ ਉਸ ਇਹ ਡੀਲ ਉਸੇ ਨੂੰ ਹੀ ਜਿਹੜਾ ਉਹ ਸਿਰਫ ਕਵਰ ਕਰ ਰਹੀ ਆ, ਪਰ ਨਾਲ ਦੇ ਨਾਲ ਬੋਇੰਗ ਨੂੰ ਇਮਿਊਨਿਟੀ ਜਿਹੜੀ ਉਹ ਨਹੀਂ ਮਿਲ ਰਹੀ ਬਾਕੀ ਜਿਹੜੇ ਹੋਰ ਇਨਸੀਡੈਂਟਸ ਤੋਂ। ਇਹ ਵੀ ਯਾਦ ਦਿਵਾਉਂਦੇ ਜਾਈਏ, ਅਲਾਸਕਾ 에ਅਰਲਾਈਨਸ ਦੀ ਹੀ ਬੋਇੰਗ ਦੀ ਇੱਕ ਜਿਹੜਾ ਜਹਾਜ਼ ਸੀਗਾ ਉਸ ਦੀ ਬਾਰੀ ਟੁੱਟ ਕੇ ਜਿਹੜੀ ਉਹ ਕਿਸੇ ਦੇ ਘਰ ਡਿੱਗ ਪਈ ਸੀਗੀ। ਸੋ ਉਸ ਦੀ ਵੱਖਰੀ ਇਨਵੈਸਟੀਗੇਸ਼ਨ ਜਾਂ ਉਸ ਦਾ ਵੱਖਰਾ ਕੇਸ ਆ ਉਹ ਵੀ ਚੱਲੇਗਾ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਇੰਸ਼ੋਰੈਂਸ ਕੰਪਨੀਆਂ ਕਿਸ ਤਰ੍ਹਾਂ ਜਿਹੜੀਆਂ ਫਰਾਡ ਕਰ ਰਹੀਆਂ। ਅੱਜ ਵਾਲ ਸਟਰੀਟ ਜਰਨਲ ਨੇ ਬਹੁਤ ਵੱਡੀ ਰਿਪੋਰਟ ਛਾਪੀ ਹੈਗੀ ਆ, ਖਾਸ ਕਰਕੇ ਮੈਡੀਕੇਅਰ ਨੂੰ ਲੈ ਕੇ। ਕੈਲੀਫੋਰਨੀਆ, ਫਲੋਰੀਡਾ ਤੇ ਟੈਕਸਸ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਦੀ ਕੀ ਸਿਚੁਏਸ਼ਨ ਆ ਤੁਸੀਂ ਦੇਖ ਰਹੇ ਹੋ। ਤੁਹਾਡੇ ਘਰਾਂ ਦੀਆਂ ਕਮਰਸ਼ੀਅਲ ਇੰਸ਼ੋਰੈਂਸ ਰੇਟ 100 ਤੋਂ ਲੈ ਕੇ 500% ਤੱਕ ਵੀ ਜਿਹੜੇ ਇਨਕਰੀਜ਼ ਹੋਏ ਆ। ਜਿਹੜੇ ਕਿਸੇ ਗੈਸ ਸਟੇਸ਼ਨ ਦੀ ਇੰਸ਼ੋਰੈਂਸ 10,000 ਚ ਹੁੰਦੀ ਸੀ ਉਹ $50,000 ਤੱਕ ਚਲੇ ਗਈ ਆ। ਘਰਾਂ ਦੀ ਇੰਸ਼ੋਰੈਂਸ ਜਿਹੜੀ $700-800, ਕਈਆਂ ਦੀ 2,000 $2,500 ਤੱਕ ਪਹੁੰਚ ਗਈ ਆ, ਤੇ ਕਈਆਂ ਨੂੰ ਤਾਂ ਮਿਲ ਨਹੀਂ ਰਹੀ ਹੈਗੀ। ਦੂਸਰੇ ਪਾਸੇ ਅੱਜ ਇੱਕ ਵਾਲ ਸਟਰੀਟ ਜਰਨਲ ਨੇ ਬੜੀ ਹੀ ਇਨਵੈਸਟੀਗੇਟਿਵ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਨੇ ਮੈਡੀਕੇਅਰ ਤੋਂ $50 ਬਿਲੀਅਨ ਜਿਹੜਾ ਲੁੱਟਿਆ ਹੈਗਾ। ਉਹ ਉਸ ਕਿਸ ਤਰ੍ਹਾਂ ਲੁੱਟਿਆ ਭਈ, ਉਹ ਕਿਸੇ ਨੂੰ ਬਿਮਾਰੀ ਵੀ ਨਹੀਂ ਹੁੰਦੀ ਸੀ, ਨਾ ਉਹਦਾ ਇਲਾਜ ਕਰਦੇ ਸੀ, ਤੇ ਝੂਠੇ ਬਿੱਲ ਬਣਾ ਕੇ ਜਿਹੜੇ ਉਹਨਾਂ ਨੂੰ ਚਾਰਜ ਕਰਦੇ ਸੀ। ਕਹਿੰਦੇ ਡਾਇਗਨੋਸਿਸ ਆਫ HIV ਤੇ ਹੋਰ ਮੈਲਡੀਜ਼, ਜਿਨ੍ਹਾਂ ਚ ਡਾਇਬਟੀ ਦੀ ਬਾਬਤ ਵੀ ਹੈਗਾ ਆ, ਵੀ ਆਪਣੇ ਜਿਹੜੇ ਕਸਟਮਰ ਜਿਹੜੇ 65 ਸਾਲ ਤੋਂ ਉੱਤੇ ਜਿਨ੍ਹਾਂ ਦੇ ਕੋਲ ਮੈਡੀਕੇਅਰ ਹੁੰਦਾ ਉਹਨਾਂ ਨੂੰ ਕਾਲ ਕਰਦੇ ਸੀ, ਅਸੀਂ ਆ ਕੇ ਜੀ ਤੁਹਾਡੀ ਜਿਹੜਾ ਮੈਡੀਕਲ ਚੈੱਕਅਪ ਕਰਨਾ ਆ ਫ੍ਰੀ, ਤੇ ਨਾਲ ਅਸੀਂ $50 ਦਾ ਗਿਫਟ ਕਾਰਡ ਵੀ ਦੇਵਾਂਗੇ। ਸੋ ਉਹਦੇ ਵਿੱਚ ਹੀ ਉਹ ਝੂਠੇ ਜਿਹੜੇ ਬਿੱਲ ਬਣਾ ਕੇ ਵੀ ਮੈਡੀਕਲ ਦੇ ਵਿੱਚ ਡਾਇਬਟੀ ਆਈ ਆ, ਹਾਲਾਂਕਿ ਡਾਇਬਟੀਜ਼ ਹੁੰਦੀ ਨਹੀਂ ਸੀ, ਜਾਂ ਜਿਹੜੇ HIV ਟੈਸਟ ਵਗੈਰਾ ਜਿਹਦੀ ਜ਼ਰੂਰਤ ਵੀ ਨਹੀਂ ਸੀ ਉਹ ਵੀ ਝੂਠੇ ਜਿਹੜੇ ਟੈਸਟ ਕਰਕੇ ਉਹ ਚਾਰਜ ਕਰਦੀ ਸੀ। ਸੋ ਇਹ ਅੱਜ ਵਾਲ ਸਟਰੀਟ ਜਰਨਲ ਨੇ $50 ਬਿਲੀਅਨ ਦਾ ਜਿਹੜਾ ਇੰਸ਼ੋਰੈਂਸ ਕੰਪਨੀਆਂ ਨੇ ਫਰਾਡ ਕੀਤਾ ਹੈਗਾ ਮੈਡੀਕੇਅਰ ਦਾ, ਉਹਦੀ ਜਿਹੜੀ ਬੜੀ ਡਿਟੇਲ ਇਨਵੈਸਟੀਗੇਟਿਵ ਰਿਪੋਰਟ ਆ ਉਹ ਛਾਪੀ ਹੈਗੀ ਆ। ਜੀ, ਛੋਟੀ ਜਿਹੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀ ਹੋਰ ਖਬਰਾਂ ਰਹਿ ਗਈਆਂ ਉਸ ਬਾਰੇ ਜਾਣਕਾਰੀ ਦਿੰਦੇ ਹਾਂ। ਆਰਟ ਕੈਂਪ ਜੋ ਸ਼ੁਰੂ ਹੋਣ ਜਾ ਰਿਹਾ ਹੈ ਉਸ ਬਾਰੇ ਵੀ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਇੱਕ ਅੱਧੀ ਖਬਰ ਕਰਕੇ ਫਿਰ ਆਪਾਂ ਆਰਟ ਕੈਂਪ ਦੇ ਬਾਰੇ ਦੱਸਦੇ ਹਾਂ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਕਾਫੀ ਜਿਹੜੇ ਬੱਚੇ ਆ ਤੇ ਉਹਨਾਂ ਦੇ ਜਿਹੜੇ ਮਾਪੇ ਉਹ ਪਹੁੰਚ ਚੁੱਕੇ ਆ। ਸੋ ਅੱਜ ਤੋਂ ਜਿਹੜਾ ਆਰਟ ਕੈਂਪ ਆ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਦੇ ਸਾਂਝੇ ਉਦਮ ਦੇ ਨਾਲ ਉਹ ਸ਼ੁਰੂ ਹੋਣ ਜਾ ਰਿਹਾ ਹੈਗਾ ਆ। ਤੇ ਜੇ ਪਤਾ ਕਰ ਲਿਓ, ਜੇ ਤੁਸੀਂ ਵੀ ਚਾਹੁੰਦੇ ਹੋ ਵੀ ਤੁਹਾਡੇ ਬੱਚੇ ਆ ਉਹ ਰਜਿਸਟਰ ਕਰਨਾ ਚਾਹੁੰਦੇ ਆ ਅਜੇ ਵੀ, ਤਾਂ ਪਤਾ ਕਰ ਲਿਓ ਵੀ ਸੀਟਸ ਅਵੇਲੇਬਲ ਹੈਗੀਆਂ ਆ ਜਾਂ ਨਹੀਂ। ਤੇ ਪਹਿਲੀ ਜਿਹੜੀ ਕਲਾਸ ਆ ਉਹ 10 ਤੋਂ 12 ਵਜੇ ਤੱਕ ਹੋਣੀ ਆ, ਜਿਹੜੀ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੀ ਹੋਣੀ ਆ। ਫਿਰ 13 ਤੋਂ ਵੱਧ ਵਾਲੇ ਜਿਹੜੇ ਆ 18 ਤੱਕ, ਉਹਨਾਂ ਦੀ ਜਿਹੜੀ ਕਲਾਸ ਆ ਉਹ 2 ਵਜੇ ਦੁਪਹਿਰ ਨੂੰ, ਬਾਅਦ ਦੁਪਹਿਰ ਜਿਹੜੀ ਉਹ ਲੱਗਣੀ ਆ। ਸੋ ਉਹ 2 ਤੋਂ 4 ਜਿਹੜੀ ਉਹ ਹੋਵੇਗੀ। ਸੋ ਤੁਸੀਂ ਡਾਇਰੈਕਟਲੀ ਆ ਕੇ ਆਪਣੀ ਕਲਾਸ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਪਹੁੰਚ ਕੇ ਤੁਸੀਂ ਆਰਟ ਕੈਂਪ ਦੇ ਲਈ ਨਾਲ ਜਿਹੜਾ ਉਹ ਰਜਿਸਟਰ ਕਰ ਸਕਦੇ ਆ। ਐਡਰੈਸ ਹੈਗਾ 2125 ਨਾਰਥ ਬਾਰਟਨ ਐਵੀਨਿਊ। ਜੇ ਕੋਈ ਮੰਨ ਲਓ ਵੀ ਅੱਜ ਮਿਸ ਵੀ ਕਰ ਗਿਆ, ਜੇ ਕੱਲ ਤੋਂ ਵੀ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਕੱਲ ਨੂੰ ਵੀ ਜਿਹੜਾ ਉਹ ਆ ਸਕਦੇ ਨੇ। 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ ਦੇ ਵਿੱਚ ਚੌਥਾ ਜਿਹੜਾ ਇਹ ਸਾਲਾਨਾ ਆਪਣਾ ਆਰਟ ਕੈਂਪ ਆ ਉਹ ਇਹ ਲੱਗਣ ਜਾ ਰਿਹਾ ਆ। ਸੋ 4 ਇਨਫੈਕਟ ਹੋ ਚੁੱਕੇ ਆ ਤੇ ਇਹ 5ਵੀਂ ਵਾਰ ਜਿਹੜਾ ਇਹ ਆਰਟ ਕੈਂਪ ਆ ਉਹ ਆਪਾਂ ਲਗਾ ਰਹੇ ਆ। ਸੋ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਆ। ਐਡਰੈਸ ਇੱਕ ਵਾਰੀ ਫਿਰ ਦੱਸ ਦਈਏ 2125 ਨਾਰਥ ਬਾਰਟਨ ਐਵੀਨਿਊ। ਬਹੁਤ ਹੀ ਮਾਮੂਲੀ ਜੀ ਰਜਿਸਟ੍ਰੇਸ਼ਨ ਫੀਸ ਆ। ਤੁਹਾਡੇ ਬੱਚੇ ਨੇ ਸਿਰਫ ਆਉਣਾ ਆ, ਉਹਨਾਂ ਨੂੰ ਸਨੈਕਸ ਵੀ ਦਿੱਤੀਆਂ ਜਾਣਗੀਆਂ ਤੇ ਉਹਨਾਂ ਦੇ ਪੇਂਟ ਦਾ ਹਰ ਇੱਕ ਚੀਜ਼ ਦਾ ਜਿਹੜਾ ਪ੍ਰਬੰਧ, ਮਟੀਰੀਅਲਸ ਦਾ ਜਿਹੜਾ ਸਾਰਾ ਪ੍ਰਬੰਧ ਆ ਉਹ ਸਾਡੇ ਵੱਲੋਂ ਜਿਹੜਾ ਉਹ ਕੀਤਾ ਜਾ ਰਿਹਾ ਆ। ਤੇ ਬੜਾ ਵਧੀਆ ਇੰਡੋਰ AC ਲੱਗਾ ਆ, ਵੱਡਾ ਹਾਲ ਆ। ਤੇ ਸੁਖਪ੍ਰੀਤ ਸਿੰਘ ਜਿਹੜੇ ਆਰਟਿਸਟ ਆ ਉਹ ਇਹ ਸਾਰੇ ਬੱਚਿਆਂ ਨੂੰ ਜਿਹੜਾ ਸਿਖਾਉਣਗੇ। ਕਲਰ ਮਿਕਸਿੰਗ ਤੋਂ ਲੈ ਕੇ ਨਵੇਂ ਸ਼ੇਡਸ ਜਨਰੇਟ ਕਰਨੇ, ਪੋਰਟਰੇਟਸ, ਲੈਂਡਸਕੇਪ, ਬਹੁਤ ਸਾਰੀਆਂ ਜਿਹੜੀਆਂ ਆਰਟ ਦੀਆਂ ਜਿਹੜੀਆਂ ਕਹਿ ਲਓ ਵੀ ਗੁੱਝੀਆਂ ਚੀਜ਼ਾਂ ਆ, ਉਸ ਨੂੰ ਜਿਹੜੇ ਸੁਖਪ੍ਰੀਤ ਸਿੰਘ ਆ ਉਹ ਤੁਹਾਡੇ ਬੱਚਿਆਂ ਨੂੰ ਜਿਹੜਾ ਉਹ ਜ਼ਰੂਰ ਸਿਖਾਉਣਗੇ। ਸੋ ਐਡਰੈਸ ਆ 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ। ਜੇ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਟੂਡੀਓ 'ਚ ਕਾਲ ਵੀ ਕਰ ਸਕਦੇ ਆ 408 272 5200 4082725200 ਜਾਂ 408 722 7698 408722 7698 ਦੇ ਉੱਤੇ ਵੀ। ਫ੍ਰਿਜ਼ਨੋ ਏਰੀਆ ਜੇ ਕੋਈ ਵਲੰਟੀਅਰ ਵੀ ਕਰਨਾ ਚਾਹੁੰਦਾ ਸਾਡਾ ਭੈਣ ਭਰਾ, ਬੱਚਿਆਂ ਨੂੰ ਖਾਣ ਪੀਣ ਦੇ ਲਈ ਵੀ ਉਹਨਾਂ ਨੂੰ ਲੰਚ ਹੁੰਦਾ ਆ, ਥੋੜਾ ਡਰਿੰਕਸ ਹੁੰਦੀਆਂ ਆ ਤੇ ਉਹ ਵੀ ਹੈਲਪ ਆ ਕੇ ਕਰ ਸਕਦੇ ਆ। ਸਭ ਤੋਂ ਗੁੱਡ ਗੱਲ ਇਹ ਆ ਵੀ ਆਰਟ ਬੱਚੇ ਦੇ ਲਈ ਬਹੁਤ ਵਧੀਆ, ਮਨ ਨੂੰ ਸ਼ਾਂਤੀ ਦਿੰਦਾ। ਅੱਜ ਕੱਲ੍ਹ ਬੱਚੇ ਜਿਹੜੇ ਆ ਕੰਪਿਊਟਰ ਤੇ ਗੇਮਸ ਖੇਲਦੇ ਆ ਤੇ ਅਸੀਂ ਹਮੇਸ਼ਾ ਹੀ ਵਰਲਡ ਰਿਨਾਊਂਡ ਜਿਹੜੇ ਆਰਟਿਸਟ ਆ ਉਹ ਲੈ ਕੇ ਆਈਦੇ ਆ। ਹੁਣ ਸੁਖਪ੍ਰੀਤ ਸਿੰਘ ਬੜੇ ਇਹ ਉਹੀ ਆਰਟਿਸਟ ਆ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਬਹੁਤ ਵੱਡੀ ਜਿਹੜੀ ਪੇਂਟਿੰਗ ਤਿਆਰ ਕੀਤੀ ਹੋਈ ਆ। ਇੱਦਾਂ ਹੀ ਬਰਡਸ ਆਈ ਵਿਊ ਤੋਂ ਦਰਬਾਰ ਸਾਹਿਬ ਦੀ, ਅੰਮ੍ਰਿਤਸਰ ਦੀ ਜਿਹੜੀ ਦਰਬਾਰ ਸਾਹਿਬ ਦੀ ਸੇਵਾ ਦੀ ਜਿਹੜੀ ਆ, ਸੋ ਪੂਰੇ ਦੁਨੀਆ ਦੇ ਵਿੱਚ ਜਾ ਕੇ ਉਹ ਕਰਦੇ ਆ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ UCLA ਦੇ ਵਿੱਚ ਐਗਜ਼ੀਬਿਸ਼ਨ ਲੱਗੀ ਸੀ, ਕਿਸਾਨ ਮੋਰਚੇ ਦੇ ਉੱਤੇ ਜਿਹੜੀ ਉਹਨੇ ਪੇਂਟਿੰਗ ਬਣਾਈ ਸੀ, ਉਹ ਉਹਨਾਂ ਦੀਆਂ ਉੱਥੇ ਪੇਂਟਿੰਗਸ ਲੱਗੀਆਂ ਹੋਈਆਂ ਸੀ। ਸੋ ਇਹ ਆਮ ਕੋਈ ਟੀਚਰ ਨਹੀਂ ਹੈ, ਬਹੁਤ ਹੀ ਉਹ ਕਹਿੰਦੇ ਵੀ ਹੁਣ ਅਸੀਂ ਜ਼ਿੰਦਗੀ 'ਚ ਇੰਨੇ ਪੈਸੇ ਵੀ ਬਣਾ ਲਏ, ਇੰਨਾ ਕੁਛ ਨਿਮਾਣਾ ਵੀ ਖੱਟ ਲਿਆ, ਨਾਮ ਵੀ ਖੱਟ ਲਿਆ। ਹੁਣ ਅਸੀਂ ਚਾਹੁੰਦੇ ਆ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਆ, ਜੇ ਉਹਨਾਂ ਚੋਂ ਕੋਈ ਇੱਧਰ ਜਾਣਾ ਚਾਹੁੰਦਾ ਤੇ ਉਹਨਾਂ ਦੀ ਆਪਾਂ ਹੈਲਪ ਕਰ ਸਕੀਏ, ਕਿਸ ਤਰ੍ਹਾਂ ਉਹ ਇੰਪਰੂਵ ਕਰ ਸਕਦੇ। ਬਿਲਕੁਲ, ਕਹਿੰਦੇ ਵੀ ਹੁਣ 50 ਤੱਕ ਕਹਿੰਦੇ ਵੀ ਆਪਣੇ ਲਈ, ਹੁਣ 50 ਤੋਂ ਬਾਅਦ 'ਚ ਅਸੀਂ ਹੋਰ ਆਰਟਿਸਟ ਪੈਦਾ ਕਰਨਾ ਚਾਹੁੰਦੇ ਆ ਤਾਂ ਜੋ ਆਪਣੀ ਕੌਮ ਦੇ ਵਿੱਚੋਂ ਆਪਣੀ ਕੌਮ ਦੀ ਗੱਲ ਕਰਦੇ ਹੋਏ ਜਿਹੜਾ ਆਰਟ ਆ ਉਹ ਵੀ ਜਿਹੜੀ ਉਹ ਸਾਹਮਣੇ ਆਵੇ। ਸੋ ਇਹ ਕਹਿ ਸਕਦੇ ਆ ਹਰਜੋਤ ਸਿੰਘ ਜੀ ਵੀ ਦੁਨੀਆ ਦੇ ਵਿੱਚ ਮਾਹੌਲ ਇਦਾਂ ਦਾ ਚੱਲ ਰਿਹਾ। ਅੱਗੇ ਨਹੀਂ ਸੀ ਇਦਾਂ ਦਾ ਇੰਨਾ ਮਾਹੌਲ ਜਿਹੜਾ ਹੁੰਦਾ। ਹੁਣ ਆਰਟ ਵੀ ਬਹੁਤ ਵਾਇਬਲ ਐਜ਼ ਏ ਤੁਹਾਨੂੰ ਜਿਹੜਾ ਇੱਕ ਫਿਊਚਰ ਦੇ ਤੌਰ ਦੇ ਉੱਤੇ ਨਜ਼ਰ ਆਉਂਦਾ ਆ। ਸੋ ਬਹੁਤ ਵਧੀਆ ਇੱਕ ਮੌਕਾ ਆ। ਬੱਚੇ ਜੇ ਤੁਹਾਡੇ ਇਸ ਦੇ ਵਿੱਚ ਇਕੱਲਾ ਇਹ ਆ ਵੀ ਚਲੋ ਇੱਕ ਤਾਂ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਵੀ ਕੁਝ ਸਿੱਖਣ ਨੂੰ ਵੀ ਆ, ਤੇ ਜੇ ਤੁਹਾਡੇ ਉਸ ਦੇ ਵਿੱਚ ਪੈਸ਼ਨ ਆ ਤਾਂ ਤੁਹਾਨੂੰ ਇਹ ਇੰਨੇ ਐਕਸਪੀਰੀਅੰਸਡ ਬੰਦਿਆਂ ਤੋਂ ਜਿਹੜਾ ਉਹ ਮੌਕਾ ਮਿਲੂਗਾ। ਲੋਕੀ ਭਾਲਦੇ ਰਹਿ ਜਾਂਦੇ ਆ ਵੀ ਸਾਨੂੰ ਕੋਈ ਗੁਰੂ ਮਿਲ ਜਾਵੇ, ਸਾਨੂੰ ਕੋਈ ਸਿਖਾਉਣ ਵਾਲਾ ਮਿਲ ਜਾਵੇ, ਤੇ ਇਹ ਤੁਹਾਡੇ ਦਰਾਂ ਦੇ ਉੱਤੇ ਆ ਕੇ ਜਿਹੜੇ ਆ ਉਹ ਤੁਹਾਨੂੰ ਸਿਖਾ ਰਹੇ ਆ। ਤੇ ਜ਼ਰੂਰ ਵੱਧ ਤੋਂ ਵੱਧ ਇਸ ਦਾ ਲਾਹਾ ਲਾਓ। ਕੁਝ ਉਹਨਾਂ ਦੀਆਂ ਜਿਹੜੀਆਂ ਪੇਂਟਿੰਗਸ ਵੀ ਸਾਡੇ ਉੱਥੇ ਉਹ ਨੁਮਾਇਸ਼ ਲੱਗੇਗੀ, ਉਹ ਆਪਾਂ ਸ਼ੁਰੂ ਕਰ ਦੇਣੀ ਹੈ ਨੁਮਾਇਸ਼ ਕੱਲ ਤੋਂ, ਜਿਹੜੀ ਉਹ ਆਪਾਂ
ਕਰਾਂਗੇ ਉਹ ਨੁਮਾਇਸ਼ ਸ਼ੁਰੂ, ਉਹ ਆ ਕੇ ਤੁਸੀਂ ਦੇਖ ਵੀ ਸਕਦੇ ਆ। ਮਹਾਰਾਜਾ ਰਣਜੀਤ ਸਿੰਘ ਦੀ, ਦਰਬਾਰ ਸਾਹਿਬ ਦੀ, ਮਹਾਰਾਜਾ ਕਾਫੀ ਦਲੀਪ ਹੈਗੀਆਂ ਸਿੰਘ ਦੀ, ਹੋਰ ਤੇ ਬਹੁਤ ਸਾਰੀਆਂ ਪੇਂਟਿੰਗਸ ਜਿਹੜੀਆਂ ਉੱਥੇ ਜੀ। ਹੋਣਗੀਆਂ। ਸੋ ਤੁਸੀਂ ਆ ਕੇ ਉਹ ਵੀ ਦੇਖ ਸਕਦੇ ਹੈਗੇ ਆ। ਜੀ ਸੋ ਬੱਚਿਆਂ ਨੂੰ ਲਾਇਆ ਕਰੋ ਆਰਟ ਵੱਲ, ਇਹ ਬਹੁਤ ਵਧੀਆ ਚੀਜ਼ ਹੈਗੀ। ਹਾਂ, ਕੋਈ ਦੇਖੋ ਇਤਿਹਾਸਿਕ ਚੀਜ਼ਾਂ ਨੂੰ ਪਸੰਦ ਕਰਦਾ, ਕੋਈ ਕੁਦਰਤ ਨੂੰ ਪਸੰਦ ਕਰਦਾ, ਤੇ ਇਹਨਾਂ ਦਾ ਜਿਹੜਾ ਆਰਟ ਦਾ ਜਿਹੜਾ ਕੰਮ ਆ, ਉਹ ਪੋਰਟਰੇਟਸ ਤੋਂ ਲੈ ਕੇ ਲੈਂਡਸਕੇਪ ਤੱਕ ਹਰ ਇੱਕ ਤਰ੍ਹਾਂ ਦੀ ਜਿਹੜੀ ਚੀਜ਼ ਆ ਉਹ ਇਹ ਬਣਾਉਂਦੇ ਨੇ, ਇਹ ਸਿਖਾਉਂਦੇ ਨੇ, ਇਹ ਕਰਦੇ ਨੇ। ਸੋ ਬਹੁਤ ਵਧੀਆ ਜਿਹੜਾ ਇੱਕ ਤੁਹਾਨੂੰ ਆਰਟ ਦੇ ਮਾਈਨਿਊਟ ਫਾਈਨ ਡੀਟੇਲਸ ਜਿਹੜੀਆਂ ਆ ਉਹ ਪਤਾ ਲੱਗਣਗੀਆਂ। ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ ਸਮਾਪਤ, ਇੱਕ ਅੱਧੀ ਖਬਰ ਹੋਰ ਕਰਨੀ ਹੈ, ਫਿਰ ਆਪਾਂ ਜਾਂਦੇ ਜਿਹੜੀ ਇੰਪੋਰਟੈਂਟ ਖਬਰ ਜ਼ਰੂਰ ਕਰਨੀ ਹੈ, ਕਿਉਂਕਿ ਗਰਮੀ ਨੇ ਜਿਹੜਾ ਬਹੁਤ ਵੱਟ ਕੱਢੀ ਹੋਈ ਆ। ਡੈਥ ਵੈਲੀ ਚ ਆਲਰੇਡੀ ਇੱਕ ਜਣੇ ਦੀ ਮੌਤ ਹੋ ਚੁੱਕੀ, 130 ਡਿਗਰੀ ਤੱਕ ਉੱਥੇ ਜਿਹੜਾ ਟੈਂਪਰੇਚਰ ਗਿਆ ਸੀ। ਜਿਹੜੇ ਸਾਡੇ ਭੈਣ ਭਰਾ ਖੇਤਾਂ 'ਚ ਕੰਮ ਕਰਦੇ ਆ, ਬੜੇ ਧਿਆਨ ਦੇ ਨਾਲ USDA ਵੱਲੋਂ ਵੀ ਬਹੁਤ ਸਾਰੀਆਂ ਜਿਹੜੀਆਂ ਲੋਕਲ ਗਵਰਨਮੈਂਟਲ ਏਜੰਸੀਜ਼ ਆ, ਉਹਨਾਂ ਵੱਲੋਂ ਵੀ ਵਾਰਨਿੰਗ ਇਸ਼ੂ ਕੀਤੀ ਗਈ ਆ ਵੀ ਤੜਕੇ ਸਵੇਰੇ ਕੰਮ ਕਰੋ, ਪਾਣੀ ਜ਼ਿਆਦਾ ਪੀਓ। ਰੈਕਡ ਬ੍ਰੇਕਿੰਗ ਜਿਹੜੀ ਆ ਹੀਟ ਵੇਵ ਇਸ ਟਾਈਮ ਚੱਲ ਰਹੀ ਆ, ਜਿਹਦੇ ਵਿੱਚ 130 ਮਿਲੀਅਨ ਅਮਰੀਕਨਸ ਨੂੰ ਇਹ ਹਿੱਟ ਕਰ ਰਹੀ ਆ। 100 ਡਿਗਰੀ ਤੋਂ ਵੱਧ ਤਾਂ ਬਹੁਤ ਸਾਰੇ ਏਰੀਏ ਦੇ ਵਿੱਚ ਆਲਰੇਡੀ ਟੈਂਪਰੇਚਰ ਪਹੁੰਚ ਚੁੱਕਾ ਆ। ਫ੍ਰਿਜ਼ਨੋ ਏਰੀਏ ਦੇ ਵਿੱਚ ਤਾਂ ਅੱਜ ਕਹਿੰਦੇ ਸੀ 114-15 ਡਿਗਰੀ ਤੱਕ ਵੀ ਜਿਹੜਾ ਟੈਂਪਰੇਚਰ ਆ ਉਹ ਪਹੁੰਚਣਾ ਹੈ। ਡੈਥ ਵੈਲੀ ਨੈਸ਼ਨਲ ਪਾਰਕ ਦੇ ਵਿੱਚ ਬੰਦੇ ਦੀ ਮੌਤ ਹੋਈ ਆ। ਪਿਛਲੇ ਸਾਲ ਵੀ ਇੱਕ ਜਾਣੇ ਦੀ ਮੌਤ ਹੋਈ ਸੀ, ਉਹਦੀ ਗੈਸ ਮੁੱਕ ਗਈ ਸੀ ਗੱਡੀ ਦੇ ਵਿੱਚ, ਉਹ ਇੱਧਰ ਉੱਧਰ ਨੂੰ ਤੁਰਦਾ ਫਿਰਦਾ ਰਿਹਾ, ਕੋਈ ਤਣ ਪੱਤਣ ਨਹੀਂ ਲੱਗਾ, ਕਿਉਂਕਿ ਉੱਥੇ ਟਰੈਵਲਿੰਗ ਬਹੁਤ ਘੱਟ ਆ। ਜਦ ਨੈਸ਼ਨਲ ਪਾਰਕ ਸਰਵਿਸ ਰੇਂਜਰਸ ਨੇ ਰਿਪੋਰਟ ਕੀਤਾ, ਬੈਡ ਵਾਟਰ ਬੇਸਿਨ ਦੇ ਵਿੱਚ ਇਸ ਸ਼ਨੀਚਰਵਾਰ ਨੂੰ ਮੌਤ ਹੋਈ ਆ। ਸਾਲਟ ਫਲੈਟਸ ਜਿਹੜੇ ਆ ਇਨੀਓ ਕਾਉਂਟੀ ਦੇ ਵਿੱਚ ਲਾਗੇ ਜਿਹੜੇ ਉਹ ਪੈਂਦੇ ਆ, ਲਾਸ ਵੇਗਸ ਤੋਂ 130 ਮੀਲ ਦੀ ਦੂਰੀ ਦੇ ਉੱਤੇ ਹੈਗਾ। ਸਵੀਅਰ ਹੀਟ ਇਲਨੈਸ। ਬਾਕੀ ਜਿਹੜੇ 4 ਜਣੇ ਕਹਿੰਦੇ ਵੀ 5-6 ਜਾਣਿਆਂ ਦਾ ਇਹ ਗਰੁੱਪ ਜਾ ਰਿਹਾ ਸੀਗਾ ਮੋਟਰਸਾਈਕਲ ਦੇ ਉੱਤੇ, ਤੇ ਬਾਅਦ ਦੇ ਵਿੱਚ ਜਿਹੜੀ ਚੀਜ਼ ਦਾ ਪਤਾ ਲੱਗਾ 128 ਡਿਗਰੀ ਤੱਕ ਜਿਹੜਾ ਤਾਪਮਾਨ ਉੱਥੇ ਗਿਆ ਸੀ। ਡੈਥ ਵੈਲੀ ਦਾ ਜਿਹੜਾ ਪਹਿਲਾ ਰਿਕਾਰਡ ਆ 2007 ਚ ਹਰਜੋਤ ਸਿੰਘ ਜੀ ਬਣਿਆ ਸੀ 127 ਡਿਗਰੀ ਦਾ। ਇਹ ਕੱਲ ਬੀਤੇ ਸ਼ਨੀਚਰਵਾਰ 128 ਡਿਗਰੀ ਤੇ ਜਾ ਕੇ ਇਸਨੇ ਉਹ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ ਆ। ਹੈਲੀਕਾਪਟਰ ਪਹੁੰਚ ਨਹੀਂ ਸਕਿਆ, ਕਿਉਂਕਿ 120 ਡਿਗਰੀ ਤੋਂ ਉੱਤੇ ਹੈਲੀਕਾਪਟਰ ਕੰਮ ਨਹੀਂ ਕਰਦਾ, ਇਸ ਲਈ ਕਹਿੰਦੇ ਵੀ ਉਸ ਨੂੰ ਐਮਰਜੈਂਸੀ ਮੈਡੀਕਲ ਫਲਾਈਟ ਵੀ ਜਿਹੜੀ ਆ ਉਹ ਨਹੀਂ ਜਿਹੜੀ ਉਹ ਦਿੱਤੀ ਜਾ ਸਕੀ। ਹੀਟ ਇਲਨੈਸ ਤੇ ਇੰਜਰੀ ਜਦੋਂ ਦੋਨੋਂ ਚੀਜ਼ਾਂ ਜਿਹੜੀਆਂ ਇਕੱਠੀਆਂ ਹੋ ਗਈਆਂ ਤਾਂ ਉਹਦੇ ਨਾਲ ਉਸ ਵਿਚਾਰੇ ਦੀ ਜਿਹੜੀ ਕਹਿੰਦੇ ਆ ਵੀ ਮੌਤ ਹੋ ਗਈ ਆ। ਰਾਈਡ ਕਰਦੇ ਆ ਤਾਂ ਗਰਮ ਹਵਾ ਲੂ ਜਿਹਨੂੰ ਕਹਿੰਦੇ ਆ ਵੀ ਉਹ ਪੈਂਦੀ ਆ, ਤੇ ਡੈਥ ਵੈਲੀ ਦੇ ਵਿੱਚ ਕਹਿੰਦੇ ਵੀ ਇਹ ਆਮ ਚੀਜ਼ ਆ। ਸੋ ਭਾਈ ਛੁੱਟੀਆਂ ਦੇ ਦੌਰਾਨ ਜਾਂ ਜਦੋਂ ਵੀ ਆ ਕੋਈ ਟਰੈਵਲ ਕਰਨ ਲੱਗਦੇ ਆ, ਇਹੋ ਜਿਹੀ ਥਾਂ ਤੇ ਜਾਣ ਤੋਂ ਜਿਹੜਾ ਗਰੇਜ ਹੀ ਕਰੋ ਜਿੱਥੇ ਤੁਹਾਨੂੰ ਪਤਾ ਆ ਵੀ ਗਰਮੀ ਆ ਜਾਂ ਹੀਟ ਸਟ੍ਰੋਕ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਵੱਧ ਜਾਂਦੀ ਆ। ਪਾਰਕ ਨੂੰ ਵਿਜ਼ਿਟ ਕਰਨ ਵਾਲਿਆਂ ਨੂੰ ਉਹਨਾਂ ਨੇ ਸਪੈਸ਼ਲ ਹਦਾਇਤਾਂ ਦਿੱਤੀਆਂ ਆ ਵੀ ਹਾਈਕਿੰਗ ਤੋਂ ਪਹਿਲਾਂ ਕਹਿੰਦੇ ਵੀ ਖਾਸ ਕਰਕੇ ਲੋਅਰ ਐਲੀਵੇਸ਼ਨਸ ਦੇ ਉੱਤੇ ਸ਼ੇਡ ਦੇ ਵਿੱਚ ਰਹੋ, ਹੀਟ ਐਕਸਪੋਜ਼ਰ ਤੋਂ ਬਚੋ, ਵੱਧ ਤੋਂ ਵੱਧ ਜਿਹੜਾ ਉਹ ਪਾਣੀ ਪੀਓ, ਤੇ ਜਿੱਥੇ ਵੀ ਏਅਰ ਕੰਡੀਸ਼ਨਿੰਗ ਮਿਲਦਾ ਆ ਉਸ ਦੌਰਾਨ ਉਹਦੇ ਅੰਡਰ ਹੀ ਜਿਹੜਾ ਉਹ ਰਵੋ। ਲੂਜ਼ ਫਿਟਿੰਗ ਵਾਲੇ ਲਾਈਟ ਵੇਟ ਕਲੋਥਿੰਗ, ਸਨਸਕ੍ਰੀਨ, ਹੈਟ, ਸਨ ਅਮਰੇਲਾ, ਜਿਹੜਾ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਪਾ ਕੇ ਰੱਖੋ ਜੇ ਤੁਸੀਂ ਹਾਈਕਿੰਗ ਦੇ ਲਈ ਵੀ ਜਾਣਾ ਹੈ। ਤੇ ਹਰਜੋਤ ਸਿੰਘ ਜੀ ਮਿਲਦੇ ਹਾਂ ਜੀ ਆਪਾਂ ਹੁਣ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।